ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਅਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਅੱਜ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਗੁਰੂਸਰੀਆ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ ਰਾਜਕਨਵੀਰ ਸਿੰਘ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਗੁਰਪਾਲ ਸੋਹਲ ਕਲੋਵਿਸ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋਵੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਮਿੰਟੂ ਗੁਰੂਸਰੀਆ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਯੂਪੀ ਵਿੱਚ ਜੋਗੀ ਦੇ ਸੰਗਠਨ ਦੇ 3 ਕਾਰਕੁਨ ਬਲਾਤਕਾਰ ਦੇ ਕੇਸ ਵਿੱਚ ਗ੍ਰਿਫਤਾਰ। ਦੇਖੋ, ਮੇਰੇ ਖਿਆਲ ਦੇ ਨਾਲ ਯੂਪੀ ਸਰਕਾਰ ਨੇ ਜਿਹੜੇ 100 ਦਿਨ ਪੂਰੇ ਕੀਤੇ ਆ, ਯੋਗੀ ਸਰਕਾਰ ਨੇ ਜਿਹੜੇ 100 ਦਿਨ ਪੂਰੇ ਕੀਤੇ ਆ, ਇਹਦੇ ਨਾਲੋਂ ਵੱਡਾ ਸ਼ਰਮਨਾਕ ਤੋਹਫਾ ਕੋਈ ਹੋਰ ਨਹੀਂ ਹੋ ਸਕਦਾ, ਕਿਉਂਕਿ ਉਹਨਾਂ ਦੇ ਆਪਣੇ ਉਸ ਸੰਗਠਨ ਦੇ ਕਾਰਕੁਨ ਇਹੋ ਜਿਹੇ ਸ਼ਰਮਨਾਕ ਕਾਂਡ ਦੇ ਵਿੱਚ ਫਸ ਗਏ ਜਿਸ ਸੰਗਠਨ ਨੂੰ ਇਸ ਯੋਗੀ ਸਾਹਿਬ ਨੇ ਹੋਂਦ ਚ ਲਿਆਂਦਾ ਜੀ। ਇਹ ਪਹਿਲਾਂ ਦੰਗਿਆਂ ਸ਼ੰਗਿਆਂ ਲਈ ਤੇ ਮਸ਼ਹੂਰ ਸੀ, ਭੀੜਾਂ ਨੂੰ ਭੜਕਾਉਣ ਲਈ ਮਸ਼ਹੂਰ ਸੀ, ਲਵ ਜਹਾਦ ਦੇ ਖਿਲਾਫ ਇਹਨਾਂ ਨੇ ਐਂਟੀ ਰੋਮੀਓ ਸਕੁਐਡ ਵੀ ਬਣਾਏ ਸਨ। ਲੋਕ ਕਹਿੰਦੇ ਆ ਕਿ ਇਹ ਚੰਗੇ ਤੁਸੀਂ ਐਂਟੀ ਰੋਮੀਓ ਸਕੁਐਡ ਬਣਾਏ ਆ ਜੀ। ਇਹ ਦੇਖੋ ਜੋ ਘਟਨਾਕ੍ਰਮ ਵਾਪਰਿਆ ਬਰੇਲੀ ਦੇ ਵਿੱਚ, ਇਹਨਾਂ ਦੇ 3 ਕਾਰਕੁਨ ਜਿਹੜੇ ਆ ਉਹ ਨਾਮਜ਼ਦ ਕੀਤੇ ਗਏ ਆ ਰੇਪ ਕੇਸ ਦੇ ਵਿੱਚ। ਹੋਇਆ ਇਹ ਕਿ ਕੋਈ ਮਹੱਲਾ ਸੀ ਗਣੇਸ਼ ਨਗਰ, ਉੱਥੇ ਇੱਕ ਪਰਿਵਾਰ ਰਹਿੰਦਾ ਸੀਗਾ, ਉਹਨਾਂ ਨੇ ਕਿਤੇ ਆਪਣਾ ਮਿਊਜ਼ਿਕ ਸਿਸਟਮ ਉੱਚੀ ਆਵਾਜ਼ ਚ ਲਾਇਆ ਸੀ। ਹਿੰਦੂ ਯੁਵਾਵਾਨੀ ਵਾਲਾ ਕੋਈ ਉੱਥੇ ਜਿਹੜੇ ਰਹਿੰਦਾ ਸੀ, ਉਹਨੇ ਆਖਿਆ ਕਿ ਮੇਰੀ ਮਾਂ ਬਿਮਾਰ ਆ, ਤੁਸੀਂ ਇਹਨੂੰ ਆਵਾਜ਼ ਘੱਟ ਕਰ ਲਓ। ਉਹਨਾਂ ਨੇ ਘੱਟ ਕਰ ਲਈ, ਪਰ ਬਾਅਦ ਦੇ ਵਿੱਚ ਦੱਸਦੇ ਆ ਕਿ ਮਾੜੀ ਮੋਟੀ ਕੋਈ ਗੱਲਬਾਤ ਹੋਈ ਹੋਣੀ ਹੈ। ਬਾਅਦ ਦੇ ਵਿੱਚ ਹਿੰਦੂ ਯੁਵਾ ਵਾਹਿਨੀ ਵਾਲੇ ਹੋਰ ਉੱਥੇ ਆ ਗਏ ਬੰਦੇ, ਉਹ ਉਹਨਾਂ ਦੇ ਘਰ ਚ ਦਾਖਲ ਹੋ ਗਏ ਤੇ ਫਿਰ ਪੂਰੀ ਤਰ੍ਹਾਂ ਜਨਾਨੀਆਂ ਦੇ ਨਾਲ ਵੀ ਉਹ ਪੂਰੇ ਦਰਿੰਦੇ ਬਣ ਕੇ ਪੇਸ਼ ਆਏ। ਬੰਦੇ ਤੇ ਫਿਰ ਭੱਜ ਭੁੱਜ ਗਏ ਜਿਹੜਾ ਕੋਈ 1-2 ਘਰ ਚ ਹੈਗੇ ਸੀ। ਹੋਇਆ ਕਿ ਜਦੋਂ ਉਹ ਉਤਪਾਤ ਮਚਾ ਕੇ ਉੱਥੋਂ ਚਲੇ ਗਏ, ਜਿਹੜਾ ਘਰ ਵਾਲਾ ਸੀ ਉਹ ਆਪਣੇ ਭਰਾ ਨੂੰ ਜਿਹੜਾ ਕਿਤੇ ਦੂਰ ਰਹਿੰਦਾ ਸੀ ਉਹਨੂੰ ਨਾਲ ਲੈ ਕੇ ਆਇਆ। ਉਹਨੇ ਫਿਰ ਉਹ ਜਿਹੜਾ ਬੰਦਾ ਸੀ ਅਵਿਨਾਸ਼, ਉਹਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਔਰ ਇੱਥੇ ਤੁਸੀਂ ਇਹਨਾਂ ਦੀ ਦਲੇਰੀ ਦੇਖੋ ਜਾਂ ਇਹਨਾਂ ਦੀ ਤੁਸੀਂ ਖੁੱਲ੍ਹ ਵੇਖੋ ਕਿ ਇਸ ਬੰਦੇ ਨੂੰ ਜਦੋਂ ਅਵਿਨਾਸ਼ ਨੂੰ ਥਾਣੇ ਲਿਆਂਦਾ ਗਿਆ, ਹਿੰਦੂ ਯੁਵਾ ਵਾਹਿਨੀ ਵਾਲਿਆਂ ਨੂੰ ਪਤਾ ਲੱਗ ਗਿਆ ਕਿ ਸਾਡਾ ਬੰਦਾ ਫੜ ਲਿਆ, ਉਹਨਾਂ ਤੱਕ ਖਬਰ ਪਹੁੰਚ ਗਈ। ਉੱਥੋਂ ਦਾ ਜਿਹੜਾ ਰੀਜਨਲ ਪ੍ਰੈਜ਼ੀਡੈਂਟ ਸੀਗਾ ਜਤਿੰਦਰ ਸ਼ਰਮਾ ਕੋਈ, ਤੇ ਨਾਲ ਉਹਦੇ ਕੋਈ ਯੂਨਿਟ ਦਾ ਉੱਥੋਂ ਦਾ ਪ੍ਰੈਜ਼ੀਡੈਂਟ ਸੀਗਾ ਪੰਕਜ, ਇਹ ਆਪਣੇ ਸਾਥੀਆਂ ਨਾਲ ਲੈ ਕੇ ਥਾਣੇ ਦੇ ਵਿੱਚ ਚਲੇ ਗਏ। ਆਪਣੇ ਸਾਥੀਆਂ ਨਾਲ ਜਦੋਂ ਇਹ ਥਾਣੇ ਦੇ ਵਿੱਚ ਵੜ ਗਏ, ਉਸ ਬੰਦੇ ਦੀ ਗ੍ਰਿਫਤਾਰੀ ਦਾ ਵਿਰੋਧ ਕਰਨ ਲੱਗੇ ਜਿੱਥੇ ਬਹੁਤ ਗੰਭੀਰ ਦੋਸ਼ ਸਨ। ਫਿਰ ਉਸ ਤੋਂ ਬਾਅਦ ਕੀ ਹੋਇਆ ਕਿ ਇਹਨਾਂ ਨੇ ਉੱਥੇ ਇੱਕ ਦਰੋਗਾ ਸਬ ਇੰਸਪੈਕਟਰ ਸੀ ਜਿਹੜਾ ਉਹ ਢਾਹ ਲਿਆ, ਬਹੁਤ ਬੁਰੀ ਤਰ੍ਹਾਂ ਕੁੱਟਿਆ ਉਹਨੂੰ, ਬਹੁਤ ਬੁਰੀ ਤਰ੍ਹਾਂ ਕੁੱਟਿਆ। ਇਹਦੇ ਵਿੱਚ ਇੱਕ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਉੱਥੋਂ ਦਾ ਸੀਗਾ ਸ਼ਹਿਰੀ ਇਕਾਈ ਦਾ ਮੁਖੀ, ਉਹਦਾ ਨਾਮ ਆ ਰਿਹਾ ਵਿੱਚ ਉਮੇਸ਼ ਕਠਾਰੀਆ ਉਹਦਾ ਨਾਮ ਸੀ, ਉਹ ਵੀ ਇਸ ਟੋਲੀ ਦੇ ਵਿੱਚ ਸ਼ਾਮਲ ਦੱਸਿਆ ਜਾਂਦਾ। ਜਦੋਂ ਫਿਰ ਪੁਲਿਸ ਥਾਣੇ ਦੇ ਵਿੱਚ ਕੁੱਟਮਾਰ ਦਾ ਸ਼ਿਕਾਰ ਹੋਈ, ਉਸ ਤੋਂ ਬਾਅਦ ਫਿਰ ਇਹਨਾਂ ਨੇ 2 FIR ਕੱਟੀਆਂ। ਇੱਕ ਤੇ ਉਹ ਕਿ ਜੋ ਔਰਤਾਂ ਦੇ ਨਾਲ ਇਹਨਾਂ ਨੇ ਕੀਤਾ, ਜੋ ਵੈਸ਼ੀਪੁਣਾ ਕੀਤਾ, ਇੱਕ FIR ਉਹ, ਤੇ ਇੱਕ ਫਿਰ ਜਿਹੜੀ ਥਾਣੇ ਦੇ ਵਿੱਚ ਵੜ ਕੇ ਥਾਣੇਦਾਰ ਦੇ ਨਾਲ ਇਹਨਾਂ ਨੇ ਕੀਤੀ, ਇੱਕ FIR ਜਿਹੜੀ ਆ ਉਹ ਲੌਂਚ ਕੀਤੀ ਗਈ। ਯਾਨੀ 2 ਕੇਸ ਇੱਕੋ ਦਿਨ ਇੱਕੋ ਵੇਲੇ ਇੱਕੋ ਥਾਣੇ ਦੇ ਵਿੱਚ ਹਿੰਦੂ ਯੁਵਾ ਵਾਹਿਨੀ ਵਾਲਿਆਂ ਤੇ ਦਰਜ ਕੀਤੇ ਗਏ ਆ। ਔਰ ਇਸ ਤੋਂ ਪਹਿਲਾਂ 5ਵੇਂ ਮਹੀਨੇ ਦੀ ਗੱਲ ਆ, ਯਾਨੀ ਮਈ ਦੀ ਗੱਲ ਆ, ਕਿ ਇਹੋ ਯੁਵਾ ਵਾਹਿਨੀ ਵਾਲੇ ਸਨ, ਇਹਨਾਂ ਨੇ ਇੱਕ ਬਾਗ ਦੇ ਰਾਖੇ ਨੂੰ ਜਿਹੜਾ ਕਿ ਮੁਸਲਿਮ ਬਜ਼ੁਰਗ ਸੀ ਉਹਨੂੰ ਕਤਲ ਕਰ ਦਿੱਤਾ ਸੀ। ਉਹਦੀ ਹਾਲੇ ਸਹੀ ਵੀ ਨਹੀਂ ਸੁੱਕੀ ਉਹਨਾਂ ਖਬਰਾਂ ਦੀ, ਇਹ ਚੰਦ ਚੜ ਗਿਆ। ਉਤੋਂ ਜੇ ਪਿੱਛੇ ਚਲੇ ਜਾਈਏ, ਇਹਨਾਂ ਨੇ ਜਦੋਂ ਐਂਟੀ ਰੋਮੀਓ ਸਕੁਐਡ ਵਾਲਾ ਕੰਮ ਚਲਾਇਆ ਸੀ, ਉਦੋਂ ਲੋਕੀ ਘਰਾਂ ਚੋਂ ਧੂ ਧੂ ਕੇ ਜ਼ਲੀਲ ਕੀਤੇ ਸਨ।
बहुत ज्यादा हथ चुकी इन्होंने मेरे ख्याल दे नाल। अज जदों योगी साहब कह रहे सी, वो कहते कि 100 दिनों का मैं देख लो रिपोर्ट कार्ड लैके आया। हालांकि जो रिपोर्ट कार्ड लैके आए राजकरणवीर जी, जिहड़ा उत्थे पत्रकार सम्मेलन किया गया उहदे चों सिर्फ एक ही पत्रकार नूं सवाल करने की इजाजत सी, दूजे किसी पत्रकार नूं बोलण की इजाजत नहीं सी। एक तरह का पत्रकार सम्मेलन सी, एक पत्रकार ने सवाल किया उत्थे, वो भी शायद हो सकता इन्हां दा गोदी पत्रकार होवे। हुण जदों उत्थे पत्रकार सम्मेलन करके ये गल कहंदा पिया सीगा जी कि असीं इत्थों दी अमन कानून की व्यवस्था नूं स्थिर कर दिता, असीं नूं बहाल कर दिता, ते ठीक उस समय इधरों एक केस दर्ज हो रहा सीगा। और कमाल की गल आ कि ठीक उसे दिन यूपी दे विच एक जमीनी विवाद के चलदे 3 बंदियां नूं गोली मार दी जाती है, 2 नूं जिउंदियां साड़ दिता जाता है। उसे दिन ही मुजफ्फरनगर दे विच क्लैश होंदा पुलिस ते पब्लिक दरम्यान। थोड़े दिन पहला जे घटनावां लगी कि अनेका इहो जिहियां घटनावां जुड़दियां ने। सो ये कहंदे जी कि असीं इत्थे अमन कानून की व्यवस्था ठीक कर दी है। व्यवस्था कुछ नहीं ठीक हुई, व्यवस्था ठीक करने पहले तुहानूं अपने बंदे ठीक करने पैणे आ। ये जो कहते आ एंटी रोमियो स्क्वाड बना दो, आ बना दो, ये तो लोगों को देने उपदेश ते आप कटने रेप दे केस चंगी गल नहीं। तुसी सब तो पहला लोगों के नाल इस तरह पेश आओ कि तुसी बंदे हो। हुण ते तुहानूं वेख के लोकी कहंदे कि बंदे है ही नहीं गे। तो सब तो पहला तुसी अपना घर सुधारो। बहुत माड़ी घटना है। हिंदू युवा वाहिनी वाले अगे बदनाम आ, अज इन्होंने एक नवी बदनामी कट ली है। पर योगी आदित्यनाथ जिहड़ा 100 दिन का रिपोर्ट कार्ड लैके आया, उस 100 दिन की रिपोर्ट के विच 100 तो वध इहो जिहे विवाद आ, इहो जिहे फसाद आ जो योगी आदित्यनाथ की प्रतिष्ठा नूं खूह खाते च पाउंदे आ। जो उन्हें शुरुआत की सी, उस शुरुआत नूं वो अगे बरकरार नहीं रख सकिया। जी जी। अगली मिंटू जी ਆਪਾਂ ਗੱਲ ਕਰਦੇ ਹਾਂ ਵੀ ਕਿਸਾਨਾਂ ਦੀ ਮੰਦਹਾਲੀ ਨੂੰ ਦੀ ਕਹਾਣੀ ਇੱਕ ਵਾਰ ਫੇਰ ਆંકੜਿਆਂ ਦੇ ਜ਼ਬਾਨੀ ਸਾਹਮਣੇ ਆਈ ਹੈ। देखो एक काम चलता है। वैसे एक चीज चंगी हुई है राजकरणवीर जी के मध्य प्रदेश का जिहड़ा एजुकेशन सी उस तो बाद चर्चा चली है। असीं भी चर्चा करते हैं, सोशल मीडिया भी चर्चा करता, मेन स्ट्रीम मीडिया भी चर्चा करन लग पिया। ये एक शुभ संकेत है। नहीं तो मेन स्ट्रीम मीडिया को गऊ दा गोबर, पतंजलि इहो जे 4-5 ब्रांड सन, उस तो इलावा कोई नहीं। पर हुण किसान जो गोली का शिकार होया मध्य प्रदेश के विच, उस तो बाद उसकी किस्मत भी खुल गई, हुण उहदा भी चर्चा है। सो वख-वख थावां ते सोशल मीडिया तो लैके मेन स्ट्रीम मीडिया तक किसान की चर्चा है। हर एक पासे रिसर्च हो रही है, हर एक पासे वर्क हो रहा है। हुण इंडिया स्पेंड नाम की एक वैबसाइट है, वो बहुत इन्हां मामलों च खोज करते हैं, खास तौर पर आर्थिक मुद्दों के नाल जुड़े जिहड़े इस तरह के पहलू होंदे आ। उन्होंने जो कीता एनालिसिस, ਉਹਦੇ ਮੁਤਾਬਕ ਉਹਨਾਂ ਨੇ ਪਾਇਆ ਕਿ जिन्ने भी खेती नाल जुड़े आ उन्हां दे विच 9 करोड़ का उन्होंने डाटा इकट्ठा किया है कि 9 करोड़ जिहड़े खेतीबाड़ी नाल जुड़े परिवार आ उन्हां दे विच हार यह है कि 70% वो कमाउंदे आ ते उस तो ज़्यादा खर्चा जिहड़ा उन्हां दा हो जाता है। मतलब कि 70% जिहड़ी उन्हां दी आमदन है उस तो ज़्यादा खर्चा किते है जिहड़ा उन्हां दा एक महीने का। इस तो इलावा जिहड़ा उन्होंने एक दिता आंकड़ा, पर एक कोई होर अखबार है द हिंदू अखबार है, इन्होंने एक आंकड़ा दिता कि कुल कमाई कितनी है। इन्होंने अपने पद्धर से औसत कढ़ी है किसान की। औसत ये कढ़ी है कि एक किसान इंडिया के विच वध तो वध 6426 रुपए कमाउंदा। हुण ये हैरानी वाला है पहलू, क्योंकि ओवरऑल आया जे असीं देखिए तो साडे किसान की आमदन है जिहड़ी राजकरणवीर जी वो पंजाब के किसान की मेरे ख्याल के नाल इंडिया चो सब तो ज्यादा है। वो महीने की 18,000 तो उत्ते आ साडे इत्थों दी औसतन। पर जे ओवरऑल इंडिया की लाइए तो वो इन्होंने कढ़ी है 6426 रुपये। 6426 रुपये के विचों इन्होंने लाया कि 48% यानी 3078 रुपये खेती चो आउंदे आ। मजदूरी वेतन है जिहड़ा वो 32% इन्होंने पाया कि 269 रुपये उधरों आउंदे आ। इस तो इलावा इन्होंने आ जो आपां गां वछा मझ ये जो रखते हैं कि जो इन्हों के व्यापार तो या दुध की विक्री तो जो आता पैसा वो 12% यानी 765 रुपये है। तो 8%
ਜਿਹੜਾ ਗੈਰ ਖੇਤੀ ਕੰਮ ਹੁੰਦੇ ਆ, ਗੈਰ ਖੇਤੀ ਕੰਮਾਂ ਤੋਂ 8% ਪੈਸਾ ਆਉਂਦਾ। ਯਾਨੀ ਕੁੱਲ ਮਿਲਾ ਕੇ ਉਹਨਾਂ ਨੇ ਆਮਦਨ ਦੱਸੀ ਹੈ 6426 ਰੁਪਈਏ। ਹੁਣ ਇੱਕ ਹੋਰ ਬੜਾ ਪਹਿਲੂ ਹੈ ਜਿਹੜਾ ਉਹ ਚਿੰਤਾ ਵਾਲਾ ਸਾਹਮਣੇ ਆਉਂਦਾ। ਉਹ ਕਹਿੰਦੇ ਆ ਜੀ ਕਿ ਇਸ ਸਮੇਂ ਦੱਖਣ ਦੇ ਕਿਸਾਨ ਆ ਜਿਹੜੇ ਉਹ ਸਭ ਤੋਂ ਜ਼ਿਆਦਾ ਕਰਜ਼ਈ ਆ। ਦੱਖਣ ਦੇ ਕਿਸਾਨਾਂ ਦਾ ਹਾਲ ਇਹ ਹੈ ਕਿ ਆਂਧਰਾ ਪ੍ਰਦੇਸ਼ ਦੇ ਵਿੱਚ 93% ਕਿਸਾਨ ਜਿਹੜੇ ਆ ਕਰਜ਼ਈ ਆ, ਮਤਲਬ ਕਿ 100 ਚ 93, ਤੇਲੰਗਾਨਾ ਚ 99, ਇਹ ਤੋਂ ਅੱਗੇ ਤਮਿਲਨਾਡੂ ਦੇ ਵਿੱਚ 82। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਹੋਰ ਰਾਜਾਂ ਦੀ, ਉਹਨਾਂ ਦੇ ਵਿੱਚ ਥੋੜਾ ਜਿਹਾ ਅੰਕੜਾ ਘੱਟਦਾ ਜਾਂਦਾ, ਪਰ ਜੇ ਸਭ ਤੋਂ ਟੌਪ ਤੇ ਲਾਈਏ ਤੇ ਆਂਧਰਾ ਪ੍ਰਦੇਸ਼ ਦੇ ਵਿੱਚ 93% ਆ ਕਰਜ਼ਾਈ ਕਿਸਾਨਾਂ ਦੀ ਜੇ ਗੱਲ ਕਰੀਏ। ਹੁਣ ਇੱਕ ਚੀਜ਼ ਜਿਹੜੀ ਆਪਾਂ ਸ਼ੁਰੂ ਤੋਂ ਗੱਲ ਕਰਦੇ ਆਏ ਆ ਆਪਣੀ, ਹਮੇਸ਼ਾ ਜਦੋਂ ਵੀ ਕਿਸਾਨਾਂ ਤੇ ਚਰਚਾ ਚੱਲਦੀ ਆ ਤੇ ਇਹ ਗੱਲ ਜ਼ਰੂਰ ਆਪਾਂ ਕਰਦੇ ਆ ਕਿ ਇਸ ਸਮੇਂ ਕਿਸਾਨ ਲਈ ਸਭ ਤੋਂ ਵੱਡਾ ਸੰਕਟ ਹੈ ਸਿਹਤ ਖਰਚਾ। ਜਦੋਂ ਵੀ ਬਿਮਾਰੀ ਪੈਂਦੀ ਹੈ ਉਹਦੀ ਜ਼ਮੀਨ ਜਾਂ ਤੇ ਗਹਿਣੇ ਚਲੇ ਜਾਂਦੀ ਹੈ ਜਾਂ ਬੈਂਕਾਂ ਦਾ ਕਰਜ਼ਾ ਚੜ ਜਾਂਦਾ। ਜਦੋਂ ਵੀ ਕਿਸੇ ਟੱਬਰ ਦੇ ਜੀ ਨੂੰ ਕੋਈ ਬਿਮਾਰੀ ਲੱਗ ਜਾਂਦੀ ਹੈ, ਔਰ ਖਾਸ ਤੌਰ ਤੇ ਭਿਆਨਕ ਰੋਗ ਜਦੋਂ ਲੱਗ ਜਾਂਦਾ। ਹੁਣ ਇਹਨਾਂ ਨੇ ਇਸ ਗੱਲ ਤੇ ਮੋਹਰ ਲਾਈ ਹੈ। ਉਹ ਕਹਿੰਦੇ ਆ ਕਿ ਜਿਹੜਾ ਅੱਗੇ ਕਰਜ਼ਾ ਹੁੰਦਾ ਸੀ, ਫਸਲੀ ਕਰਜ਼ਾ ਸੀ, ਉਹ ਲੋਨ ਕਰਜ਼ਾ ਜਿਹੜਾ 10 ਸਾਲਾਂ ਦੇ ਵਿੱਚ ਉਹ ਘਟ ਗਿਆ। ਫਸਲੀ ਲੋਨ ਘਟ ਗਿਆ, ਉਹ 3% ਸੀ ਪਹਿਲਾਂ, ਪਰ ਹੁਣ 6% ਹੈ ਜਿਹੜਾ ਉਹ ਸਿਹਤ ਨਾਲ ਜੁੜਿਆ ਕਰਜ਼ਾ। ਮਤਲਬ ਕਿ ਲੋਕੀ ਸਿਹਤ ਨਾਲ ਜੁੜਿਆ ਕਰਜ਼ਾ ਲੈ ਰਹੇ ਆ। ਖਾਸ ਤੌਰ ਤੇ ਖੇਤੀ ਸੈਕਟਰ ਦੇ ਵਿੱਚ ਇਸ ਤਰ੍ਹਾਂ ਹੈਲਥ ਨਾਲ ਜੁੜਿਆ ਕਰਜ਼ਾ ਜਿਹੜਾ ਉਹ 3 ਤੋਂ ਵੱਧ ਕੇ 6% ਹੋ ਜਾਣਾ 10 ਸਾਲਾਂ 'ਚ। ਇਸ ਗੱਲ ਦਾ ਸੰਕੇਤ ਆ ਕਿ ਕਿਤੇ ਨਾ ਕਿਤੇ ਸਿਹਤ ਸੇਵਾਵਾਂ ਵੱਲੋਂ ਕਿਸਾਨਾਂ ਨੂੰ ਬੜੀ ਮਾਰ ਪੈ ਰਹੀ ਆ। ਸੋ ਇਹ ਕੁਛ ਜਿਹੜੇ ਅੰਕੜੇ ਅੱਜ ਆਏ ਆ, ਤਾਜ਼ਾ ਅੰਕੜੇ ਆਏ ਆ, ਸਰਵੇ ਕੀਤੇ ਆ ਵੱਖੋ ਵੱਖਰੇ ਜਿਹੜੇ ਚੋਟੀ ਦੇ ਅਦਾਰੇ ਆ, ਮੀਡੀਆ ਅਦਾਰੇ ਆ, ਉਹਨਾਂ ਨੇ ਜਿਹੜੇ ਇਹ ਅੰਕੜੇ ਕੱਢੇ ਆ, ਆਪਣੇ ਪੱਧਰ ਤੇ ਸਰਵੇ ਕੀਤੇ ਆ। ਇਹਨਾਂ ਦੇ ਵਿੱਚੋਂ ਇੱਕ ਚੀਜ਼ ਜਿਹੜੀ ਹੈ ਉਹ ਸਪਸ਼ਟ ਹੋ ਜਾਂਦੀ ਹੈ ਰਾਜਕਰਨਵੀਰ ਜੀ, ਜੇ ਕਿਸਾਨ ਨੂੰ ਬਚਾਉਣਾ ਹੈ ਤੇ ਫਿਰ ਘੱਟੋ ਘੱਟ ਤੁਹਾਨੂੰ ਕੌਮੀ ਪੱਧਰ ਤੇ ਕੋਈ ਨੀਤੀ ਉਲੀਕ ਕੇ ਸਭ ਤੋਂ ਜ਼ਰੂਰੀ ਕੰਮ ਇਹ ਕਰਨਾ ਪਵੇਗਾ ਕਿ ਉਹਦੀ ਸੋਸ਼ਲ ਸਿਕਿਉਰਿਟੀ ਹੈ ਜਿਹੜੀ ਓਟਣੀ ਪਵੇਗੀ। ਜਦੋਂ ਦੇਸ਼ ਸੋਸ਼ਲ ਸਿਕਿਉਰਿਟੀ ਉਹਦੀ ਓਟ ਲਵੇਗਾ ਉਹ ਬੇਫਿਕਰਾ ਹੋ ਜਾਏਗਾ ਤੇ ਉਸ ਤੋਂ ਬਾਅਦ ਜਿਹੜਾ ਕੰਮ ਕਰਨ ਵਾਲਾ ਹੈ, ਹਮੇਸ਼ਾ ਕਹਿੰਦੇ ਆ ਕਿ ਉਹਨੂੰ ਲਾਗਤ ਦੇ ਅਨੁਸਾਰ ਜਿਹੜਾ ਭਾਅ ਬਣਦਾ ਉਹ ਦੇ ਦਿਓ, ਨਹੀਂ ਤੇ ਫਿਰ ਉਹ ਜਿਵੇਂ ਅਲਾਮਾ ਇਕਬਾਲ ਸੀ, ਬਹੁਤ ਵੱਡਾ ਸ਼ਾਇਰ ਸੀਗਾ, ਤੇ ਉਹਨੇ ਦੇਖੋ ਕਈ ਦਹਾਕੇ ਪਹਿਲਾਂ ਹੀ ਇਹ ਚੀਜ਼ ਕਹੀ ਸੀਗੀ ਕਿ ਜਿਸ ਖੇਤ ਸੇ ਦਹਿਕਾ ਕੋ ਮੁਹੱਸਰ ਨਹੀਂ ਰੋਜੀ ਉਸ ਖੇਤ ਕੇ ਹਰ ਖੋਸ਼ ਆਏ ਗੁੰਦਮ ਕੋ ਜਲਾ ਦੋ, ਕਿ ਜਿੱਥੋਂ ਕਿਸਾਨ ਨੂੰ ਫਿਰ ਕਣਕ ਦਾ ਜਾਂ ਕੋਈ ਰੋਜੀ ਦਾ ਕੋਈ ਵਸੀਲਾ ਹੀ ਨਹੀਂ, ਉਹਨੂੰ ਰੋਟੀ ਮੁਹੱਸਰ ਨਹੀਂ, ਤੇ ਫਿਰ ਉੱਥੇ ਜਿਹੜਾ ਕਣਕ ਦਾ ਹਰੇਕ ਸਿੱਟਾ ਜਿਹੜਾ ਉਹ ਸਾੜ ਦੇਣਾ ਚਾਹੀਦਾ। ਕਿਸਾਨ ਦੀ ਫਿਰ ਹਾਲਤ ਇਹੋ ਬਣ ਜਾਊਗੀ ਕਿ ਹਰੇਕ ਸਾਲ ਜੋ ਅੰਕੜਾ ਹੈ, ਕੋਈ 3 ਲੱਖ ਦੱਸਦਾ, ਕੋਈ 4 ਲੱਖ ਦੱਸਦਾ ਕਿ ਖੇਤੀ ਚੋਂ ਨਿਕਲ ਕੇ ਮਜ਼ਦੂਰ ਬਣ ਰਿਹਾ। ਇਹ ਅੰਕੜਾ ਫਿਰ ਘਟੇਗਾ ਨਹੀਂ, ਇਹ ਅੰਕੜਾ ਵੱਧਦਾ ਜਾਵੇਗਾ ਤੇ ਇੱਕ ਦਿਨ ਇਹੋ ਜਿਹਾ ਆ ਜਾਏਗਾ ਜਦੋਂ ਇਹ ਖੇਤਾਂ ਦੇ ਸਰਦਾਰ ਕਹਿ ਲਓ ਜਾਂ ਖੇਤਾਂ ਦੀਆਂ ਰੌਣਕਾਂ ਕਹਿ ਲਓ ਕਿ ਇਹ ਮਜ਼ਦੂਰਾਂ 'ਚ ਕਨਵਰਟ ਹੋ ਜਾਣਗੇ ਔਰ ਖੇਤਾਂ ਦੇ ਵਿੱਚ ਫਿਰ ਤੁਹਾਨੂੰ ਨਜ਼ਰ ਆਉਣਗੇ ਜਾਂ ਤੇ ਪੱਥਰਾਂ ਦੇ ਵੱਡੇ ਵੱਡੇ ਮਹਿਲ, ਪੱਥਰਾਂ ਦੇ ਵੱਡੇ ਵੱਡੇ ਘਰ, ਤੇ ਜਾਂ ਫਿਰ ਇੱਥੇ ਤੁਹਾਨੂੰ ਇੱਕ ਉਹ ਤਰਾਸਦੀ ਨਜ਼ਰ ਆਏਗੀ ਜਿਹਦੇ ਵਿੱਚ ਸਾਨੂੰ ਜਾਂ ਹੋਰਾਂ ਸੁਖੀ ਵਸਦੇ ਹਾਕਮਾਂ ਨੂੰ ਤੇ ਭਾਵੇਂ ਕੁਛ ਨਾ ਦਿਸੇ, ਪਰ ਜਿਨ੍ਹਾਂ ਦੇ ਕਿਸਾਨ ਉੱਥੇ ਮਿੱਟੀ 'ਚ ਮਿੱਟੀ ਹੋ ਗਿਆ ਉਹਨਾਂ ਨੂੰ ਉਹਨਾਂ ਦੇ ਪਿੰਜਰ ਜ਼ਰੂਰ ਦਿਸਿਆ ਕਰਨਗੇ ਇੱਥੇ। ਜੀ ਜੀ ਜੀ, ਕਿਸਾਨਾਂ ਦੀ ਗੱਲ ਕਰ ਰਹੇ ਸੀ ਆਪਾਂ ਮਿੰਟੂ ਜੀ। ਅਗਲੀ ਗੱਲ ਕਰਦੇ ਹਾਂ, ਕਹਿ ਲਓ ਵੀ ਕਿਤੇ ਵੀ ਜਿਹੜਾ ਨਸਲਵਾਦ ਆ ਰੁਕ ਨਹੀਂ ਰਿਹਾ। ਰਵਾਇਤੀ ਪਹਿਰਾਵੇ ਕਾਰਨ ਮੇਘਾਲਿਆ ਦੀ ਸਿਹਤ ਸਲਾਹਕਾਰ ਦੀ ਸਹਾਇਕ ਨੂੰ ਗੋਲਫ ਕਲੱਬ 'ਚੋਂ ਬਾਹਰ ਕੱਢ ਦਿੱਤਾ। ਦੇਖੋ, ਇੱਕ VIP ਦੇ ਨਾਲ ਇਸ ਤਰ੍ਹਾਂ ਦੀ ਜੇ ਘਟਨਾ ਪੇਸ਼ ਆ ਜਾਂਦੀ ਹੈ, ਤੁਸੀਂ ਆਪ ਅੰਦਾਜ਼ਾ ਲਾ ਲਓ, ਸੱਜੇ ਅੰਦਾਜ਼ਾ ਲਾ ਲਓ ਕਿ ਦੂਸਰੇ ਬੰਦੇ ਦਾ, ਆਮ ਬੰਦੇ ਦਾ ਕੀ ਹਾਲ ਹੈ। ਅਗਰ ਨਸਲਵਾਦ ਹੈ ਜਿਹੜਾ ਇਹ ਵਿਸ਼ਵ ਵਿਆਪੀ ਹੈ, ਕੋਈ ਵੀ ਖਿੱਤਾ ਨਹੀਂ ਕਹਿ ਸਕਦਾ ਕਿ ਸਾਡੇ ਇੱਥੇ ਨਹੀਂ ਹੈ। ਹਾਂ, ਜਦੋਂ ਅਮਰੀਕਾ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰਦੀ ਹੈ, ਸਾਡੇ ਇੱਥੋਂ ਦੇ ਜਿਹੜੇ ਉਹ ਟਵਿੱਟਰ ਯੂਜ਼ ਕਰਦੇ ਨੇਤਾ, ਉਹ ਫਿਰ ਧੜਾ ਧੜ ਕਹਿੰਦੇ ਹਾਏ ਨਸਲਵਾਦ, ਹਾਏ ਨਸਲਵਾਦ। ਪਰ ਜਦੋਂ ਇੱਥੇ ਸਭ ਕੁਛ ਹੁੰਦਾ ਉਦੋਂ ਚੁੱਪ ਕਰ ਜਾਂਦੇ ਆ, ਫਿਰ ਉਦੋਂ ਦੰਦ ਤੋਂ ਦੰਦ ਨਹੀਂ ਚੱਕਦੇ। ਇਹ ਘਟਨਾ ਹੈ ਦਿੱਲੀ ਦੇ ਗੋਲਫ ਕਲੱਬ ਦੀ। ਗੋਲਫ ਕਲੱਬ ਕੋਈ ਛੋਟਾ ਮੋਟਾ ਨਹੀਂ ਹੈ। ਗੋਲਫ ਕਲੱਬ ਲਾ ਲਓ ਕਿ ਜਿੱਦਾਂ VIP ਲੋਕਾਂ ਦੇ ਜਿਹੜੇ ਕਲੱਬ ਹੁੰਦੇ ਆ ਉਹਨਾਂ ਦੇ ਵਿੱਚੋਂ ਇੱਕ ਆ। ਉੱਥੇ ਮੇਘਾਲਿਆ ਦੀ ਜਿਹੜੀ ਸਿਹਤ ਸਲਾਹਕਾਰ ਸੀਗੀ ਉਹ ਆਈ ਸੀ,
ਉਹਦੇ ਨਾਲ ਉਹਦੀ ਅਸਿਸਟੈਂਟ ਸੀ, ਦੋਨੇ ਕਿਸੇ ਖਾਣੇ ਤੇ ਭੋਜ ਤੇ ਗਏ ਸਨ। ਜਦੋਂ ਉਹ ਗਏ ਉੱਥੇ ਖਾਣਾ ਪਾਣੀ ਛਕ ਰਹੇ ਸਨ, ਇਸੇ ਦੌਰਾਨ ਦੱਸਦੇ ਆ ਕਿ ਜਿਹੜੀ ਉਹਦੀ ਸਹਾਇਕਾ ਸੀ, ਟੈਲਨ ਲਿੰਗਦੋ ਉਹਦਾ ਨਾਮ ਸੀ, ਉਹਦੇ ਕੋਲ ਉਹਦੇ ਮੁਲਾਜ਼ਮ ਆ ਗਏ, ਗੋਲਫ ਕਲੱਬ ਦੇ ਕਰਮਚਾਰੀ ਆ ਗਏ। ਉਹਨਾਂ ਨੇ ਕਿਹਾ ਕਿ ਭਾਈ ਇੱਥੋਂ ਤੁਸੀਂ ਬਾਹਰ ਹੋ ਜਾਓ। ਉਹਨਾਂ ਨੇ ਕਿਹਾ ਰੀਜ਼ਨ, ਕਾਰਨ ਕੀ? ਉਹ ਕਹਿੰਦੇ ਜੀ ਜਿਹੜਾ ਤੁਹਾਡਾ ਪਹਿਰਾਵਾ ਹੈ, ਇਸ ਪਹਿਰਾਵੇ ਨੂੰ ਵੇਖ ਕੇ ਲੱਗਦਾ ਕਿ ਤੁਸੀਂ ਜਿੱਦਾਂ ਕੋਈ ਡਸਟਬਿਨ ਹੁੰਦੇ ਹੋ, ਤੁਹਾਡੀ ਦੇਖਿਆ ਜਿਹੜੀ ਉਹ ਨੌਕਰਾਣੀ ਵਰਗੀ ਹੈ, ਪਰ ਮੈਂ ਜੋ ਇੱਥੇ ਅਲਾਓ ਨਹੀਂ ਹੈ, ਸੋ ਤੁਸੀਂ ਬਾਹਰ ਹੋ ਜਾਓ। ਕਮਾਲ ਦੀ ਗੱਲ ਹੈ ਕਿ ਇਹ ਰੈਫਰੈਂਸ ਦੇਣ ਤੋਂ ਬਾਵਜੂਦ ਵੀ ਕਿ ਭਾਈ ਇਹ ਸਿਹਤ ਸਲਾਹਕਾਰ ਆ, ਇਹ ਇਹਦੀ ਨਾਲ ਸਹਾਇਕ ਆ, ਬਾਵਜੂਦ ਇਸ ਦੇ ਕਿ ਉਹਨਾਂ ਨੇ ਰੈਫਰੈਂਸ ਵੀ ਦਿੱਤਾ ਆਪਦਾ, ਉਹਨਾਂ ਨੇ ਇਹਨਾਂ ਨੂੰ ਉੱਥੋਂ ਜਲੀਲ ਕਰਕੇ ਤੋੜ ਦਿੱਤਾ, ਸਿਰਫ ਤੇ ਸਿਰਫ ਇਸ ਕਰਕੇ ਕਿਉਂਕਿ ਉਸ ਬੀਬੀ ਨੇ ਆਪਣਾ ਰਵਾਇਤੀ ਪਹਿਰਾਵਾ ਪਾਇਆ ਸੀ। ਹੁਣ ਇਹੋ ਜਿਹੇ ਜਿਹੜੇ ਵਾਕਿਆਤ ਆ ਉਹ ਅੰਗਰੇਜ਼ਾਂ ਵੇਲੇ ਤੇ ਅਸੀਂ ਸੁਣੇ ਸਨ ਰਾਜ ਕਰਨਵੀਰ ਜੀ, ਕਿ ਅੰਗਰੇਜ਼ ਆ ਜਿਹੜੇ ਉਹਨਾਂ ਨੇ ਕੜੇ ਵੀ ਅਲੱਗ ਰਖਾ ਦਿੱਤੇ ਸੀਗੇ ਔਰ ਇਸ ਤਰ੍ਹਾਂ ਦਾ ਭੇਦਭਾਵ ਕਰਦੇ ਸੀਗੇ। ਅਫਰੀਕਾ ਦੇ ਵਿੱਚ ਗਾਂਧੀ ਨਾਲ ਜੋ ਹੋਇਆ ਉਹ ਵੀ ਇਤਿਹਾਸ ਦੇ ਵਿੱਚ ਦਰਜ ਆ। ਪਰ ਇੱਥੇ ਲੋਕਤੰਤਰ ਦੇ ਵਿੱਚ ਆਜ਼ਾਦੀ ਤੋਂ ਬਾਅਦ ਇਸ ਤਰ੍ਹਾਂ ਦੀ ਘਟਨਾ ਕਿ ਕੋਈ ਬੰਦਾ ਆਪਣਾ ਰਵਾਇਤੀ ਪਹਿਰਾਵਾ ਵੀ ਨਹੀਂ ਪਾ ਸਕਦਾ, ਇਹ ਕਮਾਲ ਦੀ ਗੱਲ ਹੈ। ਇਹ ਅਨੋਖਾ ਨਸਲਵਾਦ ਹੈ ਜਿਹੜਾ ਸਾਡੇ ਸਾਹਮਣੇ ਖਲੋਤਾ, ਔਰ ਇਹ ਉੱਤਰੀ ਪੂਰਬੀ ਰਾਜਾਂ ਦੇ ਲੋਕਾਂ ਨਾਲ ਬਹੁਤ ਜ਼ਿਆਦਾ ਹੁੰਦਾ ਹੈ। ਤੁਹਾਨੂੰ ਯਾਦ ਹੋਣਾ ਇੱਕ ਮੁੰਡਾ ਮਾਰ ਦਿੱਤਾ ਸੀ, ਔਰ ਮੁੰਡਾ ਵੀ MLA ਦਾ ਸੀਗਾ, ਇੱਥੇ ਦਿੱਲੀ ਦੇ ਵਿੱਚ ਆਇਆ ਸੀ, ਉਹਦੇ ਵਾਲਾਂ ਨੂੰ ਲੈ ਕੇ ਟਿੱਪਣੀ ਕੀਤੀ, ਉਹਨੇ ਇਤਰਾਜ਼ ਕੀਤਾ, ਮੁੜ ਕੇ ਸਾਰੀ ਮਾਰਕੀਟ ਹੀ ਪੈ ਗਈ ਦਿੱਲੀ ਦੀ, ਕੁੱਟ ਕੇ ਮੁੰਡਾ ਮਾਰ ਕੱਟਿਆ ਸੀ, ਉਹ ਅਰੁਣਾਚਲ ਪ੍ਰਦੇਸ਼ ਦਾ ਸੀ। ਸੋ ਉੱਤਰੀ ਪੂਰਬੀ ਰਾਜਾਂ ਦੇ ਲੋਕਾਂ ਨੂੰ ਇਹ ਬੜੀ ਸਮੱਸਿਆ, ਕਿਉਂਕਿ ਉਹਨਾਂ ਦਾ ਪਹਿਰਾਵਾ ਅਲੱਗ ਆ, ਉਹਨਾਂ ਦਾ ਖਾਣ ਪਾਣ ਅਲੱਗ ਆ, ਉਹਨਾਂ ਦਾ ਡੀਲ ਡੋਲ ਅਲੱਗ ਆ, ਸੋ ਉਹਨਾਂ ਦਾ ਸਾਰਾ ਕੁਛ ਅਲੱਗ ਆ। ਪਰ ਉਹ ਭਾਰਤ ਦੇ ਲੋਕ ਆ, ਭਾਰਤ ਦੇ ਵਸਿੰਦੇ ਆ, ਉਹਨਾਂ ਦੇ ਸਰੀਰ ਨੂੰ, ਉਹਨਾਂ ਦੀ ਚਮੜੀ ਨੂੰ, ਉਹਨਾਂ ਦੇ ਪਹਿਰਾਵੇ ਨੂੰ, ਉਹਨਾਂ ਦੇ ਖਾਣੇ ਨੂੰ ਟਾਰਗੇਟ ਕਰਨਾ, ਇਹ ਨਸਲਵਾਦ ਦਾ ਸਭ ਤੋਂ ਭਿਆਨਕ ਰੂਪ ਆ ਜਿਹੜਾ ਇੱਥੇ ਸਾਨੂੰ ਦਿਖਾਈ ਦੇ ਰਿਹਾ ਜੀ। ਹੁਣ ਕਿਰਨ ਰਿਜੀਜੂ ਬੋਲਿਆ, ਜਿਹੜਾ ਇੱਥੋਂ ਦਾ ਸਾਡਾ ਕੇਂਦਰੀ ਗ੍ਰਹਿ ਰਾਜ ਮੰਤਰੀ ਆ, ਉਹ ਬੋਲਿਆ, ਉਹ ਕਹਿੰਦਾ ਕਿ ਮੈਂ ਕਮਿਸ਼ਨਰ ਨੂੰ, ਦਿੱਲੀ ਦੇ ਕਮਿਸ਼ਨਰ ਨੂੰ ਆਖਿਆ ਕਿ ਬਈ ਤੂੰ ਇਨਵੈਸਟੀਗੇਸ਼ਨ ਕਰ, ਹਰ ਹਾਲ ਦੇ ਵਿੱਚ ਇਹ ਜਿਹੜਾ ਨਸਲਵਾਦ ਹੈ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਹਰ ਹਾਲ ਦੇ ਵਿੱਚ ਇਸ ਮਾਮਲੇ 'ਚ ਐਕਸ਼ਨ ਲਿਆ ਜਾਵੇਗਾ। ਪਰ ਕਿਰਨ ਰਿਜੀਜੂ ਨੂੰ ਇੱਕ ਗੱਲ ਪੁੱਛਣ ਵਾਲੀ ਹੈ ਕਿ ਜਦੋਂ ਕੁਛ ਦਿਨ ਪਹਿਲਾਂ ਇਹਨਾਂ ਦੇ ਆਪਣੇ ਇੱਕ ਆਗੂ ਨੇ ਦੱਖਣੀ ਲੋਕਾਂ ਨੂੰ ਲੈ ਕੇ ਟਿੱਪਣੀ ਕੀਤੀ ਸੀ ਕਿ ਇਹਨਾਂ ਕਾਲਿਆਂ ਦੇ ਵਿੱਚ ਸਾਨੂੰ ਰਹਿਣਾ ਪਿਆ, ਵੇਖੋ ਅਸੀਂ ਦਿਨ ਕੱਟੀ ਜਾਂਦੇ ਹਾਂ, ਉਦਣ ਇਹ ਬੋਲੇ ਨਹੀਂ ਸਰ, ਉਹਦੇ ਬੋਲੇ ਨਹੀਂ। ਅੱਜ ਜਦੋਂ ਮਸਲਾ ਜਿਹੜਾ ਉਹ ਨੱਕ ਤੋਂ ਟੱਪ ਗਿਆ, ਇਹਨਾਂ ਦੇ ਆਪਣੇ ਹੀ ਇੱਕ ਗੌਰਮੈਂਟ ਦੇ ਬਹੁਤ ਵੱਡੇ ਨੌਕਰਸ਼ਾਹ ਦੇ ਸਹਾਇਕ ਨਾਲ ਇਸ ਤਰ੍ਹਾਂ ਦਾ ਹਾਦਸਾ ਦਰਪੇਸ਼ ਆ ਗਿਆ ਤੇ ਅੱਜ ਇਹ ਬੋਲ ਗਏ। ਪਰ ਜਦੋਂ ਇਹਨਾਂ ਦੇ ਆਪਣੇ ਲੋਕ ਇਸ ਤਰ੍ਹਾਂ ਦਾ ਭੇਦਭਾਵ ਕਰਦੇ ਆ, ਉਦੋਂ ਇਹ ਬੋਲਦੇ ਨਹੀਂ। ਪਰ ਬਹੁਤ ਕੌੜਾ ਤਜਰਬਾ ਹੈ ਜੋ ਸਹਾਇਕਾ ਹੈ ਉਹ ਸਿਹਤ ਸਲਾਹਕਾਰ ਦੀ, ਉਹ ਬੀਬੀ ਦੱਸਦੀ, ਉਹ ਕਹਿੰਦੀ ਕਿ ਮੈਂ ਤੇ ਬਹੁਤ ਸਾਰੇ ਮੁਲਕਾਂ ਦੇ ਵਿੱਚ ਘੁੰਮ ਕੇ ਆਈ ਹਾਂ ਤੇ ਮੇਰੇ ਪਹਿਰਾਵੇ ਨੂੰ ਵੇਖ ਕੇ ਲੋਕ ਸਗੋਂ ਮੇਰੇ ਨਾਲ ਤਸਵੀਰਾਂ ਖਿਚਾਉਂਦੇ ਆ, ਬਾਹਰ ਲੋਕ ਐਪਰੀਸ਼ੀਏਟ ਕਰਦੇ ਆ, ਲੋਕ ਖੁਸ਼ ਹੁੰਦੇ ਆ ਕਿ ਤੁਸੀਂ ਇੱਥੇ ਆ ਕੇ ਵੀ ਆਪਣਾ ਰਵਾਇਤੀ ਪਹਿਰਾਵਾ ਨਹੀਂ ਛੱਡਦੇ। ਤੇ ਉਹ ਕਹਿੰਦੇ ਕਿ ਸਾਨੂੰ ਸਾਡੇ ਮੁਲਕ ਦੇ ਵਿੱਚ ਹੀ ਇਸ ਤਰ੍ਹਾਂ ਟਾਰਗੇਟ ਕੀਤਾ ਜਾ ਰਿਹਾ। ਉਹਨਾਂ ਨੇ ਹੁਣ ਉਹਨਾਂ ਕਰਮਚਾਰੀਆਂ ਦੇ ਨਾਮ ਵੀ ਦੱਸ ਦਿੱਤੇ ਆ ਜਿਨ੍ਹਾਂ ਨੇ ਬਦਤਮੀਜ਼ੀ ਕੀਤੀ ਹੈ, ਜਿਨ੍ਹਾਂ ਨੇ ਇਹ ਖੁਨਾਮੀ ਕੀਤੀ ਹੈ। ਆਉਣ ਵਾਲੇ ਦਿਨਾਂ 'ਚ ਉਹਨਾਂ ਤੇ ਐਕਸ਼ਨ ਹੋ ਸਕਦਾ। ਪਰ ਜੋ ਬੀਬੀ ਦਿੱਲੀ ਦੇ ਦਿਲ 'ਚੋਂ ਤਜਰਬਾ ਲੈ ਕੇ ਗਈ ਆ, ਮੇਰੇ ਖਿਆਲ ਦੇ ਨਾਲ ਉਹ ਲਾਜ਼ਮੀ ਜਾ ਕੇ ਕਹੇਗੀ कि घरों पे नाम थे, नाम के साथ अहदे थे, बहुत तलाश किया कोई आदमी ना मिला। दिल्ली का दिल अजकल ਇਹੋ ਜਿਹਾ ਬਣਿਆ ਪਿਆ। ਜੀ ਅਗਲੀ ਆਪਾਂ ਮਿੰਟੂ ਜੀ ਗੱਲਬਾਤ ਕਰਦੇ ਹਾਂ। ਅਦਾਲਤੀ ਹੁਕਮਾਂ ਦੇ ਉੱਤੇ ਜ਼ਮੀਨ ਦਾ ਕਬਜ਼ਾ ਵਾਪਸ ਲੈਣਗੇ ਪਿਓ ਪੁੱਤ ਦਾ ਕਤਲ। ਇਹ ਪੱਟੀ ਦੇ ਵਿੱਚ ਪਿੰਡ ਪੈਂਦਾ ਕੋਈ ਸੀਤਾ ਮਹਿਮਾ, ਉੱਥੇ ਘਟਨਾ ਵਾਪਰੀ ਸੀਤੋ ਮਹਿਮਾ। ਇਸ ਪਿੰਡ ਦੇ ਵਿੱਚ ਕੋਈ ਜ਼ਮੀਨੀ ਵਿਵਾਦ ਚੱਲਦਾ ਸੀ। ਦੱਸਦੇ ਆ ਕਿ ਉਹ ਜ਼ਮੀਨੀ ਵਿਵਾਦ ਹਾਈ ਕੋਰਟ ਤੱਕ ਗਿਆ। ਹਾਈ ਕੋਰਟ ਦੇ ਵਿੱਚ ਆਰਡਰ ਹੋ ਗਏ ਇੱਕ ਧਿਰ ਦੇ ਖਾਤੇ 'ਚ ਕਿ ਤੁਸੀਂ ਜ਼ਮੀਨ ਜਿਹੜੀ ਆ ਵਾਹ ਸਕਦੇ ਹੋ। ਇਹ ਦੱਸਦੇ ਕਿ ਪਿਓ ਪੁੱਤਰ ਗਏ ਜ਼ਮੀਨ ਵਾਹੁਣ, ਕੋਈ ਨਾਲ ਉਹਦੇ ਸਾਥੀ ਵੀ ਸਨ। ਉਹ ਜ਼ਮੀਨ ਜਦੋਂ ਵਾਹ ਰਹੇ ਸੀ ਤੇ ਦੂਜੀ ਧਿਰ ਨੇ ਆ ਕੇ ਗੋਲੀਆਂ ਚਲਾ ਦਿੱਤੀਆਂ, ਜਿਹਦੇ 'ਚ ਇੱਕ ਮੋਹਕਮ ਸਿੰਘ ਤੇ ਉਹਦਾ ਮੁੰਡਾ ਦਵਿੰਦਰ ਸਿੰਘ ਹੈ ਜਿਹੜੇ ਉਹ ਮਰ ਗਏ, ਫੌਤ ਹੋ ਗਏ। ਜਦ ਕਿ ਉਹਨਾਂ ਦੇ ਨਾਲ ਇਸ ਫਾਇਰਿੰਗ ਦੇ ਵਿੱਚ ਹਰਪਾਲ ਸਿੰਘ, ਪਰਮਜੀਤ ਸਿੰਘ ਤੇ ਹਰਜੀਤ ਸਿੰਘ ਨਾਂ ਦੇ ਵਿਅਕਤੀ ਹੈ ਜਿਹੜੇ ਉਹ ਗੰਭੀਰ ਜ਼ਖਮੀ ਹੋ ਗਏ, ਜਿਹੜੇ ਇਲਾਜ ਆ। ਹੁਣ ਰਾਜ ਕਰਨਵੀਰ ਜੀ
देखो ये जमीना के ਜਿਹੜੇ ਝਗੜੇ ਸਾਨੂੰ ਪਤਾ ਕਿ ਇੱਥੇ ਜ਼ਮੀਨਾਂ ਤੇ ਬਹੁਤ ਵੱਡੀ ਗੱਲ ਆ। ਜੀ ਮਰਲੇ ਮਰਲੇ ਪਿੱਛੇ ਕਤਲ ਹੁੰਦੇ ਵੇਖੇ ਆ। ਪਾਣੀ ਦਾ 1 ਮਿੰਟ ਸਾਡੇ ਇਲਾਕੇ 'ਚ ਨਹਿਰੀ ਪਾਣੀ ਲੱਗਦੇ ਆ ਰਾਜਕਰਨਵੀਰ ਜੀ ਖੇਤਾਂ ਜੀ ਨੂੰ, ਜੀ ਔਰ ਵਾਰੀ ਹੁੰਦੀ ਕਿਸੇ ਦਾ ਅੱਧਾ ਘੰਟਾ ਖੇਤ ਦੇ ਅਨੁਸਾਰ, ਕਿਸੇ ਦਾ ਘੰਟਾ। ਜੋ ਕਿਤੇ 1 ਮਿੰਟ ਵੀ ਲੰਘ ਜਾਵੇ ਤੇ ਉਹਦੇ ਤੋਂ ਡਾਂਗਾ ਖੜਕ ਜਾਂਦੀਆਂ, ਕਤਲ ਤੱਕ ਹੋ ਜਾਂਦੇ 1 ਮਿੰਟ ਤੋਂ। ਸੋ ਇਹ ਸਾਨੂੰ ਪਤਾ ਹੈ ਕਿ ਜ਼ਮੀਨ ਨਾਲ ਜੁੜੇ ਝਗੜੇ ਆ ਜਿਹੜੇ ਉਹ ਬਹੁਤ ਦੂਰ ਤੱਕ ਚਲੇ ਜਾਂਦੇ ਆ। ਹੁਣ ਜਦੋਂ ਹਾਈ ਕੋਰਟ ਨੇ ਆਰਡਰ ਕੀਤਾ ਇੱਕ ਧਿਰ ਦੇ ਹੱਕ 'ਚ ਕਿ ਤੁਸੀਂ ਜਾ ਕੇ ਕਬਜ਼ਾ ਲੈ ਲਓ, ਕੋਰਟ ਦਾ ਇਹ ਹੱਕ ਬਣਦਾ ਸੀ ਕਿ ਉਹ ਘੱਟੋ ਘੱਟ ਉੱਥੋਂ ਦੀ ਲੋਕਲ ਪੁਲਿਸ ਨੂੰ ਇਹ ਲਿਖਤੀ ਆਰਡਰ ਦਿੰਦੀ ਕਿ ਭਾਈ ਤੁਸੀਂ ਇਹਨਾਂ ਦੇ ਨਾਲ ਜਾਓ, ਜਾਂ ਤਹਿਸੀਲਦਾਰ ਨੂੰ ਕਹਿੰਦੀ, ਜਾਂ ਕੋਈ ਵੀ ਜਿਹੜਾ ਉੱਥੇ ਡਿਊਟੀ ਬਣਦੀ ਸੀ ਜਿਹਦੀ ਜਿਹੜਾ ਵੀ ਕੋਈ ਮੈਜਿਸਟਰੇਟ ਸੀਗਾ ਉਹਨੂੰ ਭੇਜਣਾ ਚਾਹੀਦਾ ਸੀ ਨਾਲ। ਜੇ ਨਹੀਂ ਤੇ ਇਹਨਾਂ ਨੂੰ ਵੀ ਚਾਹੀਦਾ ਸੀਗਾ ਜਿਹੜੀ ਧਿਰ ਦੇ ਹੱਕ ਦੇ ਵਿੱਚ ਹੋਇਆ ਕਿ ਇਹ ਪੁਲਿਸ ਸਿਕਿਉਰਿਟੀ ਨਾਲ ਲੈ ਕੇ ਜਾਂਦੀ, ਕਿਉਂਕਿ ਪਤਾ ਹੁੰਦਾ ਜਿਹਦੇ ਥੱਲੇ ਜ਼ਮੀਨ ਨਿਕਲਣੀ ਹੈ ਉਹ ਮਰਨ ਮਰਾਉਣ ਤੱਕ ਜਾਂਦਾ। ਸੋ ਹੁਣ ਪਤਾ ਨਹੀਂ ਕਿਹੜੀ ਧਿਰ ਤੋਂ ਢਿੱਲ ਰਹਿ ਗਈ ਆ, ਕਿਹੜੀ ਧਿਰ ਨੇ ਇਹ ਲਾਪਰਵਾਹੀ ਵਰਤੀ ਆ, ਪਰ ਇਹ ਇੱਕ ਘਰ ਨੂੰ, ਇੱਕ ਪਰਿਵਾਰ ਨੂੰ ਬਹੁਤ ਮਹਿੰਗੀ ਪੈ ਗਈ, ਜਿਹਦੇ ਵਿਹੜੇ ਚੋਂ ਇੱਕੋ ਵੇਲੇ 2 ਲਾਸ਼ਾਂ ਉੱਠੀਆਂ ਤੇ 2 ਲਾਸ਼ਾਂ ਵੀ ਕਿਹਦੀਆਂ ਉੱਠੀਆਂ, ਪਿਓ ਤੇ ਪੁੱਤ ਦੀਆਂ। ਨਹੀਂ ਤੇ ਇਹ ਹੁੰਦਾ ਹਰੇਕ ਬਾਪ ਦਾ ਸੁਪਨਾ ਹੁੰਦਾ ਕਿ ਉਹਦਾ ਮੁੰਡਾ ਉਹਨੂੰ ਸਿਵਿਆਂ ਤੱਕ ਖੜੇ, ਤੇ ਜਾਂ ਮੁੰਡਾ ਵੀ ਕਈ ਵਾਰੀ ਇਹ ਸੁਪਨਾ ਦੇਖਦਾ। ਪਰ ਇਸ ਜੋੜੀ ਪਿਓ ਪੁੱਤ ਦੀ ਜੋੜੀ ਨੂੰ ਇਹ ਦੋਵਾਂ ਨੂੰ ਮੇਰੇ ਖਿਆਲ ਦੇ ਨਾਲ ਨਹੀਂ ਨਸੀਬ ਹੋਇਆ। ਬਹੁਤ ਬਦਕਿਸਮਤੀ ਲਈ ਘਟਨਾ ਵਾਪਰੀ ਹੈ, ਪਰ ਇਹਦੇ 'ਚ ਹੁਣ ਪਤਾ ਨਹੀਂ ਕਿ ਕਿਹੜੀ ਧਿਰ ਨੇ ਢਿੱਲ ਵਰਤੀ ਹੈ। ਜਿਹੜੀ ਨੇ ਵੀ ਢਿੱਲ ਵਰਤੀ ਹੈ ਉਹ ਉਹਦੀ ਢਿੱਲ ਇਸ ਪਰਿਵਾਰ ਤੇ ਬਹੁਤ ਭਾਰੂ ਪਈ ਹੈ। ਜੀ ਜੀ ਅਗਲੀ ਮਿੰਟੂ ਜੀ ਆਪਾਂ ਗੱਲ ਕਰਦੇ ਹਾਂ ਯੀਸ਼ੂ ਮਸੀਹ ਖਿਲਾਫ ਗਲਤ ਸ਼ਬਦਾਵਲੀ ਵਰਤਣ ਵਾਲੇ ਗ੍ਰਿਫਤਾਰ, ਈਸਾਈ ਭਾਈਚਾਰੇ ਦੇ ਵਿੱਚ ਵੱਡਾ ਰੋਸ। ਦੇਖੋ ਇਹ ਵੀ ਤਰਨਤਾਰਨ ਦੀ ਘਟਨਾ ਰਾਜਕਰਨਵੀਰ ਜੀ, ਉੱਥੇ ਪਿੰਡ ਆ ਸੰਘਾ, ਬਹੁਤ ਮਸ਼ਹੂਰ ਪਿੰਡ ਆ। ਉਹਦੇ ਵਿੱਚ ਕੁਛ ਪਰਿਵਾਰ ਸਨ ਜਿਹੜੇ ਕਨਵਰਟ ਹੋ ਕੇ ਸਿੱਖੀਜ਼ਮ ਤੋਂ ਇੱਧਰ ਚਲੇ ਗਏ, ਕ੍ਰਿਸਚਨਾਂ ਵੱਲ, ਈਸਾਈਆਂ ਵੱਲ ਚਲੇ ਗਏ। ਇਹ ਵਰਤਾਰਾ ਹੁਣ ਕਾਫੀ ਆ ਮਾਝੇ ਦੇ ਵਿੱਚ ਨਾ। ਤੁਸੀਂ ਜੇ ਦੇਖੋਗੇ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ ਤੇ ਜਾਂ ਹੇਠਾਂ ਨੂੰ ਤੁਸੀਂ ਆ ਜਾਓਗੇ ਇਸ ਇਲਾਕੇ ਨੂੰ, ਸਾਡੇ ਵੱਲ ਨੂੰ, ਇੱਧਰ ਵੀ ਕੁਛ ਇੱਧਰ ਵਿਰਲਾ ਟਾਵਾਂ ਹੈ। ਤੇ ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਇਹਨਾਂ ਇਲਾਕਿਆਂ ਦੇ ਵਿੱਚ ਬਹੁਤ ਜ਼ਿਆਦਾ ਕਨਵਰਜਨ ਹੋਈ ਆ। ਇਹ ਈਸਾਈ ਮਤ ਵੱਲ ਲੋਕ ਗਏ ਆ, ਔਰ ਬਹੁਤੇ ਲੋਕ ਗਏ ਦਲਿਤ। ਇਸ ਪਿੰਡ ਦੇ ਵਿੱਚ ਵੀ ਇਹੋ ਝਗੜਾ ਸੀ। ਇਹਦੇ 'ਚ ਕੁਛ ਜਿਹੜੇ ਕਨਵਰਟਡ ਲੋਕ ਸਨ ਉਹ ਈਸਾਈ ਮਤ ਦਾ ਪ੍ਰਚਾਰ ਕਰਦੇ ਸਨ। ਇਹਨਾਂ ਦੇ ਵਿੱਚੋਂ 2 ਪਿਓ ਪੁੱਤਰ ਸਨ, ਨਰਵੈਰ ਸਿੰਘ ਤੇ ਉਹਦਾ ਮੁੰਡਾ ਸੀ ਬਲਜਿੰਦਰ ਸਿੰਘ, ਉਹ ਵੀ ਕਰਦੇ ਸੀਗੇ। ਉਹਨਾਂ ਨੂੰ ਗੁਰਦੁਆਰੇ 'ਚ ਬੁਲਾਇਆ ਗਿਆ, ਬੁਲਾ ਕੇ ਉਹਨਾਂ ਨੂੰ ਧਮਕੀ ਦਿੱਤੀ ਗਈ ਕਿ ਤੁਸੀਂ ਧਰਮ ਪਰਿਵਰਤਨ ਕਰਦੇ ਜੇ, ਤੁਸੀਂ ਇਹ ਕਰਦੇ ਜੇ, ਉਹ ਕਰਦੇ ਜੇ। ਉਹਨੇ ਆਖਿਆ ਕਿ ਸਾਨੂੰ ਸਬੂਤ ਦਿਓ, ਅਸੀਂ ਤੇ ਆਪਣਾ ਪ੍ਰਚਾਰ ਕਰਦੇ ਹਾਂ, ਪ੍ਰਸ਼ਾਸਨਿਕ ਢੰਗ ਨਾਲ ਕਰਦੇ, ਜੋ ਸਾਡਾ ਅਧਿਕਾਰ ਆ। ਜੇ ਤੁਹਾਨੂੰ ਲੱਗਦਾ ਤੁਸੀਂ ਸਾਨੂੰ ਸਬੂਤ ਦਿਓ। ਤੇ ਸਬੂਤ ਦੇਣ ਦੀ ਥਾਂ ਤੇ ਉਹ ਸੱਜਣ ਕਹਿੰਦੇ ਕਿ ਆ ਡਾਂਗ ਪਈ ਆ, ਸਾਡਾ ਤੇ ਇਹੋ ਸਬੂਤ ਆ। ਔਰ ਇੱਥੋਂ ਕਰਦੇ ਕਰਦੇ ਫਿਰ ਉਹਨਾਂ ਦੇ ਜਿਹੜੇ ਇਸ਼ਟ ਸਨ ਯੀਸ਼ੂ ਮਸੀਹ, ਉਹਨਾਂ ਤੱਕ ਪਹੁੰਚ ਗਏ, ਔਰ ਬਹੁਤ ਗਲਤ ਸ਼ਬਦਾਵਲੀ ਵਰਤੀ, ਨਹੀਂ ਸੀ ਵਰਤਣੀ ਚਾਹੀਦੀ। ਔਰ ਦੂਜੀ ਗੱਲ ਇਹ ਹੈ ਕਿ ਜਦੋਂ ਉਹ ਇਸ ਤਰ੍ਹਾਂ ਦੇ ਅਪਸ਼ਬਦ ਬੋਲਦੇ ਪਏ ਸਨ, ਭੱਦੇ ਸ਼ਬਦ ਬੋਲਦੇ ਪਏ ਸਨ, ਨਾਲ ਵੀਡੀਓਗ੍ਰਾਫੀ ਕਰਦੇ ਪਏ ਸੀ, ਕਿਉਂਕਿ ਤੁਹਾਨੂੰ ਪਤਾ ਅੱਜ ਕੱਲ੍ਹ ਹਰੇਕ ਦੀ ਮੁੱਠ 'ਚ ਮੋਬਾਇਲ ਆ, ਨਾਲ ਦੀ ਨਾਲ ਕੱਢ ਖਲੋਂਦਾ। ਵੀਡੀਓ ਬਣਾ ਕੇ ਮੁੜ ਕੇ ਵਾਇਰਲ ਕਰ ਦਿੱਤੀ ਗਈ। ਜਿਵੇਂ ਉਹ ਵੀਡੀਓ ਸਰਕੂਲੇਟ ਹੋਈ ਅੱਗੇ, ਈਸਾਈ ਭਾਈਚਾਰੇ 'ਚ ਬੜਾ ਰੋਸ ਫੈਲ ਗਿਆ। 1-2 ਥਾਵਾਂ ਤੇ ਭੰਨਤੋੜ ਵੀ ਹੋਈ, 1-2 ਥਾਈਂ ਧਰਨੇ ਵੀ ਲੱਗੇ। ਅਖੀਰ ਫਿਰ ਪੁਲਿਸ ਨੂੰ ਇਹ ਰੋਹ ਵੇਖ ਕੇ, ਇਹ ਗੁੱਸਾ ਵੇਖ ਕੇ ਇਹ ਮਾਮਲਾ ਦਰਜ ਕਰਨਾ ਪਿਆ। ਉਹਦੇ ਵਿੱਚ 4 ਗ੍ਰਿਫਤਾਰੀਆਂ ਜਿਹੜੀਆਂ ਹੁਣ ਤੱਕ ਹੋ ਗਈਆਂ। ਰਾਜਕਰਨਵੀਰ ਜੀ, ਇਹ ਧਰਮ ਹੈ ਜਿਹੜਾ, ਮੇਰੇ ਖਿਆਲ ਦੇ ਨਾਲ ਕੋਈ ਵੀ ਧਰਮ ਹੈ ਉਹ ਕਿਸੇ ਦੇ ਧਰਮ ਨੂੰ ਮਾੜਾ ਨਹੀਂ ਕਹਿੰਦਾ, ਕਿਸੇ ਦੇ ਧਰਮ ਨੂੰ ਉਹ ਇਹ ਨਹੀਂ ਕਹਿੰਦਾ ਕਿ ਇਹਨੂੰ ਪ੍ਰਚਾਰ ਕਰਨ ਤੋਂ ਰੋਕ ਦਿਓ। ਤੁਸੀਂ ਸਵਾਇਆ ਝਾਤ ਮਾਰੋ ਕਿ ਤੁਹਾਡੇ ਚੋਂ ਲੋਕ, ਔਰ ਖਾਸ ਤੌਰ ਤੇ ਦਲਿਤ, ਕਿਉਂ ਟੁੱਟ ਕੇ ਉੱਧਰ ਜਾ ਰਹੇ ਆ, ਕੀ ਵਜ੍ਹਾ, ਕਿੱਥੇ ਕਮੀ ਆ। ਇਹ ਨਹੀਂ ਹੈ ਕਿ ਤੁਸੀਂ ਕਿਸੇ ਨੂੰ ਰੋਕੋ। ਜੇ ਕੋਈ ਤੁਹਾਡੇ ਵਿੱਚੋਂ ਤੁਹਾਡੇ ਧਰਮ ਦੇ ਪੈਰੋਕਾਰਾਂ ਨੂੰ ਕੋਈ ਲਾਲਚ ਦੇ ਕੇ ਖੜਦਾ, ਕੋਈ ਡੰਡੇ ਦੇ ਜ਼ੋਰ ਤੇ ਖੜਦਾ, ਕੋਈ ਤਲਵਾਰ ਧਰ ਕੇ ਖੜਦਾ, ਉਹਦੇ ਲਈ ਤੁਸੀਂ ਕਰਨਾ ਹੈ ਤੇ ਫਿਰ ਉਹ ਵੀ ਇਹ ਕਰੋ ਕਿ ਤੁਹਾਡੇ ਕੋਲ ਅਦਾਲਤਾਂ ਨੇ, ਥਾਣੇ ਨੇ, ਤੁਹਾਡੇ ਕੋਲ ਆਪਣੀਆਂ ਸਿੱਖੀ ਨਾਲ ਜੁੜੀਆਂ ਸੰਸਥਾਵਾਂ ਨੇ, ਉਹਦੇ 'ਚ ਸ਼ਿਕਾਇਤ ਕਰੋ। ਕੋਈ ਇਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ। ਆਹ ਜਿਹੜੀ ਇਸ ਤਰ੍ਹਾਂ ਦੀ ਕਾਰਵਾਈ ਤੇ ਸੱਦ ਕੇ ਧਮਕੀਆਂ ਦੇਣੀਆਂ, ਉੱਤੋਂ ਕਿਸੇ ਦੇ ਇਸ਼ਟ ਨੂੰ ਬੁਰਾ ਭਲਾ ਕਹਿਣਾ, ਮੇਰੇ ਖਿਆਲ ਦੇ ਨਾਲ ਇਹ ਸਿਆਣਪ ਨਹੀਂ। ਔਰ ਖਾਸ ਤੌਰ ਤੇ ਸਿੱਖਾਂ ਦੇ ਵਿੱਚ
इस तरह की गल है जी, वो मेरे ख्याल के नाल कोई भी बंदा जो बर्दाश्त नहीं कर सकता जी। सही गल है मिंटू गुरसरिया जी। अगली ਆਪਾਂ ਗੱਲ ਕਰੀਏ ਮਿੰਟੂ ਜੀ ਵੀ ਆਸਟ੍ਰੇਲੀਆ ਦੀ ਜਨਗਣਨਾ ਅਨੁਸਾਰ ਪੰਜਾਬੀਆਂ ਦੀ ਗਿਣਤੀ 1 ਲੱਖ ਤੋਂ ਟੱਪੀ। ਇਹ ਇਹਨਾਂ ਦੀ ਮਰਦਮਸ਼ੁਮਾਰੀ ਹੋਈ ਹੈ ਆਸਟ੍ਰੇਲੀਆ ਵਾਲਿਆਂ ਦੀ ਜੀ, ਤੇ ਰਾਜਕਰਨ ਵੀਰ ਜੀ ਉੱਥੋਂ ਵੀ ਕਾਫੀ ਵੱਡਾ ਅੰਕੜਾ ਆ ਰਿਹਾ। ਦੱਸਦੇ ਤੇ ਇਹ ਹੈ ਕਿ 1,30,000 ਦੇ ਕਰੀਬ ਇਹਨਾਂ ਦੀ ਤਾਦਾਦ ਪਹੁੰਚ ਗਈ ਹੈ ਪੰਜਾਬੀਆਂ ਦੀ ਉੱਥੇ। 1,30,000 ਮਰਦਮਸ਼ੁਮਾਰੀ ਦੇ ਵਿੱਚ ਅੰਕੜਾ ਆਇਆ। ਔਰ ਇੱਕ ਚੀਜ਼ ਜਿਹੜੀ ਖਾਸ ਦੇਖਣ ਵਾਲੀ ਹੈ ਇਹਦੇ 'ਚ ਕਿ ਜਿਹੜਾ 1,30,000 ਦਾ ਇਹ ਫਿਗਰ ਹੈ ਅੰਕੜਾ, ਉਹਦੇ 'ਚ 1,26,000 ਸਿੱਖ ਨੇ ਔਰ ਬਾਕੀ ਹੈ ਜਿਹੜੇ ਉਹ ਨੌਨ ਸਿੱਖ ਪੰਜਾਬੀ ਹੈ। ਬਹੁਤਿਆਂ ਨੇ ਆਪਣੀ ਭਾਸ਼ਾ ਪੰਜਾਬੀ ਲਿਖਾਈ ਹੈ। ਕੁਛ ਲੋਕ ਹੈ ਜਿਹੜੇ ਮੂਲ ਤੌਰ ਤੇ ਪੰਜਾਬੀ ਹੈ ਪਰ ਉਹਨਾਂ ਨੇ ਆਪਣੀ ਭਾਸ਼ਾ ਹਿੰਦੀ ਲਿਖਾਈ ਹੈ। ਇਸ ਮਰਦਮਸ਼ੁਮਾਰੀ 'ਚ ਇਹ ਵੀ ਇੱਕ ਪੱਖ ਸਾਹਮਣੇ ਆ ਰਿਹਾ। ਦੂਜਾ ਇਹ ਵੀ ਉੱਥੋਂ ਦੇ ਲੋਕ ਦੱਸਦੇ ਆ ਜੁੜੇ ਕਿ ਇਹ ਤਾਦਾਦ ਹਾਲਾਂਕਿ ਤੁਹਾਨੂੰ ਲੱਗਦੀ ਹੈ, ਸਾਡੇ ਵਰਗਿਆਂ ਨੂੰ ਕਹਿੰਦੇ ਕਿ ਤੁਹਾਨੂੰ ਇਹ ਬਹੁਤ ਵੱਡੀ ਤਾਦਾਦ ਲੱਗਦੀ ਹੈ, ਪਰ ਇਸ ਤਰ੍ਹਾਂ ਕਿ ਬਹੁਤ ਸਾਰੇ ਪੰਜਾਬੀ ਹੈ ਜਿਹੜੇ ਉਹ ਹਾਲੇ ਇਸ ਮਰਦਮਸ਼ੁਮਾਰੀ 'ਚ ਨਹੀਂ ਆਏ। ਮਸਲਨ ਜੇ ਕੋਈ ਨਵੇਂ ਆਏ ਆ ਜਾਂ ਜਿਹੜੇ ਇਸ ਚੀਜ਼ ਤੋਂ ਜਾਣੂ ਨਹੀਂ ਸਨ ਉਹ ਰਹਿ ਗਏ, ਉਹ ਕਹਿੰਦੇ ਕਿ ਹੋਰ ਵੀ ਤੁਸੀਂ ਘੱਟੋ ਘੱਟ ਕੋਈ 50,000 60,000 ਮੰਨ ਕੇ ਚੱਲੋ। ਇਹਦਾ ਮਤਲਬ ਆ ਕਿ ਗਿਣਤੀ ਪੰਜਾਬੀਆਂ ਦੀ 2 ਲੱਖ ਪਹੁੰਚ ਗਈ। ਜੇ ਇਹ ਮੰਨੀਏ ਕਿ ਇੰਨੇ ਕੁ ਮੁੰਡੇ ਜਾਂ ਜਿਹੜੇ ਨਵੇਂ ਗਏ ਜਾਂ ਜਿਹੜੇ ਅਣਜਾਣ ਸਨ ਇਹਨਾਂ ਚੀਜ਼ਾਂ ਤੋਂ ਜਾਂ ਜਿਨ੍ਹਾਂ ਨੇ ਜ਼ਰੂਰੀ ਨਹੀਂ ਸਮਝਿਆ, ਜੋ ਸਾਰਾ ਪਾ ਲਈ ਅੰਕੜਾ ਉਹਨਾਂ ਦੇ ਮੁਤਾਬਕ ਕਿ ਅੰਕੜਾ 2 ਦੇ ਕਰੀਬ ਚਲੇ ਜਾਂਦਾ। ਸੋ ਇਹ ਖੁਸ਼ੀ ਵਾਲੀ ਗੱਲ ਆ ਕਿ ਉੱਥੇ ਹੁਣ ਦੱਸਦੇ ਆ ਕਿ ਮਾਹੌਲ ਇਹੋ ਜਿਹਾ ਬਣ ਗਿਆ ਕਿ ਹਰੇਕ 5ਵਾਂ ਬੰਦਾ ਜਾਂ ਤੇ ਤੁਹਾਨੂੰ ਚੀਨੀਆਂ ਮਿਲਦਾ ਜਾਂ ਪੰਜਾਬੀ ਮਿਲਦਾ। ਸੋ ਪੰਜਾਬੀਆਂ ਨੇ ਕਹਿਣ ਦਾ ਭਾਵ ਆ ਕਿ ਆਸਟ੍ਰੇਲੀਆ ਦੇ ਵਿੱਚ ਵੀ ਜਾ ਕੇ ਸ਼ਹਿਰ ਸ਼ਹਿਰ ਦੇ ਵਿੱਚ ਇੱਕ ਪੰਜਾਬ ਵਸਾ ਦਿੱਤਾ। ਹੁਣ ਇਸ ਪੰਜਾਬ ਨੂੰ ਭਾਵੇਂ ਨਕਸ਼ੇ ਤੇ ਵੇਖ ਕੇ ਦੁੱਖ ਹੁੰਦਾ ਕਿ ਨਿਸ਼ਾਨ ਤੇ ਕਿੰਨਾ ਕੁ ਕਰ ਦਿੱਤਾ ਗਿਆ, ਛੋਟਾ ਜਿਹਾ ਬਣਾ ਦਿੱਤਾ ਗਿਆ, ਪਰ ਇਸ ਛੋਟੇ ਜਿਹੇ ਪੰਜਾਬ ਦੇ ਵਿੱਚ ਵੀ ਕਿੱਡੀ ਵੱਡੀ ਬਰਕਤ ਆ ਕਿ ਦੇਖ ਲਓ ਇਸ ਛੋਟੇ ਜਿਹੇ ਪੰਜਾਬ ਚੋਂ ਨਿਕਲ ਕੇ ਸੰਸਾਰ ਦੇ ਕੋਨੇ ਕੋਨੇ 'ਚ ਪੰਜਾਬ ਬਣਿਆ ਪਿਆ। ਅਸੀਂ ਤੇ ਇਹ ਕਹਾਂਗੇ ਰਾਜਕਰਨ ਵੀਰ ਜੀ, ਇਹ ਜਿਹੜਾ ਵਿਸ਼ਵ ਦੇ ਕੋਨੇ ਕੋਨੇ 'ਚ ਪੰਜਾਬ ਪਸਰਿਆ, ਪੰਜਾਬ ਫੈਲਿਆ, ਇਹ ਇਸੇ ਤਰ੍ਹਾਂ ਹੀ ਰੰਗੀ ਭਾਗੀ ਵਸਦਾ ਰਵੇ। ਤੁਸੀਂ ਵਸਦੇ ਰਹੋ ਪਰਦੇਸੀਓ, ਤੁਹਾਡੇ ਨਾਲ ਵਸੇ ਪੰਜਾਬ, ਪਰ ਤੁਹਾਡੇ ਨਾਲ ਇੱਕ ਨਹੀਂ, ਤੁਹਾਡੇ ਨਾਲ ਅੱਜ ਕੱਲ੍ਹ ਹਜ਼ਾਰਾਂ ਲੱਖਾਂ ਪੰਜਾਬ ਵਸਣ ਡਏ ਆ। ਜੀ ਜੀ ਬਿਲਕੁਲ। ਅਤੇ ਮਿੰਟੂ ਗੁਰਸਰਿਆ ਜੀ ਅਗਲੀ ਗੱਲ ਕਰੀਏ, ਨਵਜੋਤ ਸਿੱਧੂ ਦੀ ਤਾੜੀ ਤੇ ਇੱਕ ਵਿਅਕਤੀ ਨੇ ਦੋਸ਼ ਲਾਏ। ਦੇਖ ਲਓ ਤੁਸੀਂ ਦਾਲ ਤੇ ਕਾਲੀ ਸੁਣੀ ਹੋਣੀ ਹੈ, ਪਰ ਤਾੜੀ ਕਾਲੀ ਹੋਵੇ ਇਹ ਪਹਿਲੀ ਵਾਰੀ ਸੁਣਨ ਦੇ ਵਿੱਚ ਆਉਂਦਾ ਪਿਆ ਨਾ। ਤਾੜੀ ਜਿਹੜੀ ਹੈ ਉਹ ਜਿਹੜੀ ਵਿਵਾਦਾਂ 'ਚ ਘਿਰ ਗਈ ਹੈ। ਅਸਲ ਦੇ ਵਿੱਚ ਨਵਜੋਤ ਸਿੱਧੂ ਤੇ ਇੱਕ ਸੱਜਣ ਨੇ ਦੋਸ਼ ਲਾਇਆ ਔਰ ਉਹ ਕੋਈ ਸੱਜਣ ਕੋਈ ਮਾੜਾ ਮੋਟਾ ਚਲਾਵਾ ਬੰਦਾ ਨਹੀਂ ਹੈ। ਉਹ 64 ਸਾਲ ਦਾ ਵਿਅਕਤੀ ਹੈ, ਇੰਦੌਰ ਦਾ ਰਹਿਣ ਵਾਲਾ ਹੈ, ਫਕਰ ਸਭਾ ਦਾ ਹੈ, ਸਿੰਧੀ ਪਰਿਵਾਰ ਦਾ। ਔਰ ਰਾਜਕਰਨ ਵੀਰ ਜੀ ਜਿਹੜੇ ਸਿੰਧੀ ਪਰਿਵਾਰ ਆ ਉਹ ਗੁਰੂ ਨਾਨਕ ਦੇ ਬੜੇ ਮੁਰੀਦ ਨੇ। ਗੁਰੂ ਨਾਨਕ ਦੇ ਬਹੁਤ ਮੁਰੀਦ ਹੁੰਦੇ ਆ ਸਿੰਧੀ ਪਰਿਵਾਰ। ਸੋ ਉਹ ਸਿੰਧੀ ਪਰਿਵਾਰ ਜਿਹੜਾ ਇੰਦੌਰ ਦੇ ਵਿੱਚ ਹੈ, ਉਸ ਪਰਿਵਾਰ ਦਾ ਇਹ ਭਗਵਾਨ ਫਕੀਰ ਨਾਮ ਦਾ ਵਿਅਕਤੀ ਹੈ, ਇੰਦੌਰ ਬੱਸ ਅੱਡੇ 'ਚ ਚਾਹ ਦੀ ਦੁਕਾਨ ਕਰਦਾ। ਔਰ ਇਹਦੇ 'ਚ ਇੱਕ ਵਿਸ਼ੇਸ਼ਤਾ ਇਹ ਦੱਸੀ ਦੀ ਹੈ ਕਿ ਇਹ ਸ਼ਾਇਰਾਨਾ ਤਬੀਅਤ ਦਾ ਮਾਲਕ ਆ, ਕਵੀ ਵੀ ਆ, ਨਾਲ ਚਾਹ ਵੀ ਬਣਾਉਂਦਾ ਤੇ ਨਾਲ ਕਵਿਤਾਵਾਂ ਨੂੰ ਵੀ ਰਗੜਾ ਲਾਉਂਦਾ। ਸੋ ਕਵੀ ਵੀ ਆ। ਇਹ ਦੱਸਦਾ ਹੈ ਕਿ ਨਵਜੋਤ ਸਿੱਧੂ ਦੇ ਨਾਲ 11 ਸਾਲ ਪਹਿਲਾਂ ਛੱਤੀਸਗੜ੍ਹ ਦੇ ਇੱਕ ਰਾਜਸੀ ਪਰਿਵਾਰ ਵਿੱਚੋਂ ਕੋਈ ਸਾਬਕਾ ਮੰਤਰੀ, ਉਦੋਂ ਦਾ ਭਾਜਪਾ ਦਾ ਸੰਸਦ ਮੈਂਬਰ ਸੀ, ਦਲੀਪ ਸਿੰਘ ਜੁਦੇਵ, ਉਹਨੇ ਮੁਲਾਕਾਤ ਕਰਵਾਈ ਸੀ ਕਿਉਂਕਿ ਨਵਜੋਤ ਸਿੱਧੂ ਉਸ ਸਮੇਂ ਭਾਰਤੀ ਜਨਤਾ ਪਾਰਟੀ 'ਚ ਸੀ ਅਤੇ ਕਹਿੰਦਾ ਮੈਂ ਵੀ ਇਸ ਪਾਰਟੀ ਨੂੰ ਲਾਈਕ ਕਰਦਾ ਸਾਂ ਤੇ ਸਾਡੀ ਮੁਲਾਕਾਤ ਕਰ ਦਿੱਤੀ ਕਿਉਂਕਿ ਨਵਜੋਤ ਸਿੱਧੂ ਵੀ ਉਦੋਂ ਮਾੜਾ ਮੋਟਾ ਸ਼ਾਇਰੀ ਵੱਲ ਉਲਰਦਾ ਪਿਆ ਸੀ ਤੇ ਜਿਹੜਾ ਉਹ ਰਾਜਸੀ ਬੰਦਾ ਸੀ ਉਹਨੂੰ ਵੀ ਪਤਾ ਸੀ ਕਿ ਮੈਂ ਸ਼ਾਇਰੀ ਕਰ ਲੈਣਾ। ਸੋ ਦੋਵਾਂ ਦੀ ਫਿਰ ਮੁਲਾਕਾਤ ਹੋਈ ਤੇ ਨਵਜੋਤ ਸਿੱਧੂ ਨੇ ਗੁਜ਼ਾਰਿਸ਼ ਕੀਤੀ ਮੈਨੂੰ ਸੁਣ ਕੇ ਕਿ ਭਾਈ ਏਦਾਂ ਕਰਿਆ ਕਰ, ਮੈਨੂੰ ਸ਼ੇਅਰ ਲਿਖ ਕੇ ਦੇ। ਤੇ ਫਿਰ ਕਹਿੰਦਾ ਕਿ ਮੈਂ ਮੁੰਬਈ ਦੇ ਵਿੱਚ ਆ ਕੇ ਇਹਨੂੰ ਲਾਫਟਰ ਚੈਲੰਜ ਦੇ ਲਈ 20 ਸ਼ੇਅਰ ਲਿਖ ਕੇ ਦਿੱਤੇ, ਜਿਹੜੇ ਨੇ ਬੋਲੇ ਖੂਬ ਵਾਹ ਵਾਹੀ ਮਿਲੀ। ਤੇ ਫਿਰ ਉਸ ਤੋਂ ਬਾਅਦ ਇਹਨੇ ਮੇਰੇ ਪੈਰਾਂ 'ਚ ਆ ਕੇ ਮੱਥਾ ਟੇਕਿਆ, ਪੈਰੀਂ ਹੱਥ ਲਾਏ। ਇਹਨੇ ਆਖਿਆ ਜੀ ਫਕੀਰ ਜੀ ਜੋ ਵੀ ਤੁਸੀਂ ਕਦੇ ਜ਼ਿੰਦਗੀ 'ਚ ਮੰਗੋਗੇ ਮੈਂ ਤੁਹਾਡੇ ਹਾਜ਼ਰ ਕਰੂੰਗਾ ਤੇ ਮੈਂ ਤੁਹਾਡਾ ਦੇਂਦਾ ਰਿਹਾ, ਪਰ ਤੁਸੀਂ ਸਿਚੁਏਸ਼ਨ ਦੇ ਹਿਸਾਬ ਦੇ ਨਾਲ
मैनू शेयर लिख के दे दिया करो। वो कहता कि ये सिलसिला फिर 11 साल तक चलिया, 11 साल तक चलिया और कुछ भी नहीं कहता सवाए बचन तो मैं कुछ नहीं लिया, क्योंकि वो बंदा ही फकर तबीयत है। वो कहता जी कुछ नहीं लिया, पर कुछ दिन पहला मेरे बच्चों ने अर्ज की थी कि भाई सानू कपिल दे शो च घुमा लिया, नवजोत सिद्धू नाल तेरी बनती है। कहता मैं इनू बेनती की, गुजारिश की कि सिद्धू साहब इत्थे मेरे बच्चों भी बिठा दिओ एक दिन, वो भी तुहाडे ठोको ताली वाला वेख लैण माहौल। तो कहता कि इन्हें मेरी इस मंग नूं अप्रवान कर दिता। कहता जी देखो कपिल मेरी गल नहीं मनदा बंदा, मैं तो अगे भी एक दो दी सिफारिश की सी ते इन्हें ना करती सी। सो कहना जवाब दे दिता ते फिर मेरा मन खराब होया ते इस करके मैं हुण सामने आके गल कर रहा कि जो भी नवजोत सिद्धू ने शायरी दे विचों खटिया, नवजोत सिद्धू असल दे विच सिर्फ एक किरदार आ, ओहदे विच जो समान दिता शायरी दे विच ओ मेरा। पर उस बंदे ने नाल ये भी कहा, वो कहना जी कि मैनू गिला नहीं है उहदे नाल, क्योंकि मेरे कोल जो सी मैं सिद्धू नूं देता, जो सिद्धू दे कोल सी सिद्धू ने मैनू देता। हुण मैं आपदे दित्ते ते नहीं चितारना, वो आपदे दित्ते ते चितारदा ते ठीक है। पर नवजोत सिद्धू ने इस मुद्दे ते टिप्पणी कर तो ना कर दी है। डेली पोस्ट जी अंग्रेजी अखबार है ਉਹਦਾ पंजाबी वर्जन है जिहड़ा उन्होंने खुलासा किया कि भगवान शरीफ है जिहड़ा लगातार ये दोष ला रहा है, पर वो ये नहीं कर रहा कि नवजोत सिद्धू तो माफ़ी मंगे या मैं नवजोत सिद्धू तो कोई मुकदमा करूँ। वो कहना कि नहीं ये कोई गल नहीं है, ये हो गया ठीक है, नवजोत सिद्धू की अपनी सोच है, मेरी अपनी सोच है। पर मेरे ख्याल के नाल जे इस तरह की कोई गल है, नवजोत सिद्धू जानता या भगवान फकीर जानता, नवजोत सिद्धू जो जानता, नवजोत सिद्धू बहुत दरिया दिल बंदा है। तो आप पिछले जे देखो मलेरकोटले दे विच भी मेरे ख्याल के नाल पैसे दे के गया, अजमेर औलख जी जदों दाखिल सन उदों भी जेब च दे के गया, जदों अग लगी उत्थे अजनाले दे लागे उदों भी जेब च दे के गया। बहुत थावां ते नवजोत सिद्धू इहो जिहे विखावे करदा रहिंदा है। विखावे तो भाव है कि इस तरह की बयानतदारी है जिहड़ी वो प्रदर्शित करता रहिंदा है। ते जेकर नवजोत सिद्धू ते भगवान फकीर दे दरम्यान कोई इस तरह का तालुकात सी, कोई गुरु चेले वाला कोई रिश्ता सी, ते फिर नवजोत सिद्धू नूं उत्थे भी रिश्ता निभाउणा चाहिए, जो उन्हां दा हक बनदा देना चाहिए। जे कहानी झूठ आ ते फिर नवजोत सिद्धू ने जिवें अज टिप्पणी करन तो इनकार किया, इदां नहीं, इहनूं खुल के कहना चाहिए कि मेरा उहदे नाल कोई रिश्ता नहीं। जी जी। ते जांदे जांदे मिंटू गुरसरे जी आपां गल कर लईए भी हुण पिंडां विच लगियां सोलर लाइटां भी विवाद दे विच आ गईयां। इदा कह सकते हो कि हुण सोलर लाइटां दे विचों भी घपले दी रोशनी आउण जी। ये देखो 2249 पिंडां दे विच ना लाइयां सन सोलर लाइटां। 2249 पिंडां च एक पिंड मेरा भी सी। ये ना हुण सोचो कि इत्थे भी घपला हो गया होगा, इत्थे शायद ईमानदारी नाल काम होया होगा। तुहाडे लैट पूरी आ। 2249 पिंड सन। हाँ जी 2249 पिंड सन, 2249 पिंड सन जिन्हां दे विच इन्हां ने सोलर लाइटां लाइयां, जिन्हां दी गिनती सीगी 32,759। हुण इन्हां दी जांच पड़ताल जिहड़ी नवीं सरकार आई, इन्हां दी जांच पड़ताल इन्हां ने जिहड़ी कीती है, वो कहंदे आ कि देखो सिर्फ 609 सोलर लाइटां दे टेंडर होए सन। सो 609 दे हुण जानी गिनती कुल लाइटां दी बनदी है 33,000, ਉਹਦੇ ਚੋਂ महज 600 ਦੀ ਟੈਂਡਰਿੰਗ ਹੋਈ ਹੈ। ਬਾਕੀ ਜਿਹੜੀਆਂ ਲਾਈਟਾਂ ਨੇ ਉਹ ਬਿਨਾਂ ਟੈਂਡਰ ਤੋਂ ਲਾ ਦਿੱਤੀਆਂ ਗਈਆਂ। ਕਿਤੇ ਨਾ ਕਿਤੇ ਗੜਬੜੀ ਹੋਈ ਲੱਗਦੀ ਹੈ। ਦੂਜੇ ਪਾਸੇ ਇਹ ਸ਼ੱਕੀ ਮਾਮਲਾ ਤਾਂ ਹੈ ਔਰ ਚੁੱਕਿਆ ਵੀ ਤਾਂ ਜਾ ਰਿਹਾ ਕਿਉਂਕਿ ਜਿਹੜਾ ਇਹ ਵਿਭਾਗ ਸੀ, ਹਾਲਾਂਕਿ ਜਿਹੜਾ ਪੰਚਾਇਤ ਵਿਭਾਗ ਹੈ ਉਹ ਤੇ ਸੀਗਾ ਉਸ ਸਮੇਂ ਸਿਕੰਦਰ ਸਿੰਘ ਮਲੂਕਾ ਕੋਲ, ਕਿਉਂਕਿ ਜਿਹੜਾ ਪਿੰਡੂ ਆਉਂਦਾ, ਦਿਹਾਤ ਦਾ ਇਲਾਕਾ ਆਉਂਦਾ, ਉਹ ਪੰਚਾਇਤਾਂ ਦੇ ਅਧੀਨ ਆਉਂਦਾ। ਪੰਚਾਇਤ ਮਹਿਕਮਾ ਸਿਕੰਦਰ ਸਿੰਘ ਮਲੂਕਾ ਕੋਲ ਸੀ। ਪਰ ਕਿਉਂਕਿ ਜਿਹੜਾ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ ਸੀਗੀ, ਪੇਡਾ ਵਾਲਾ ਵਿਭਾਗ ਸੀ, ਉਹ ਆਉਂਦਾ ਸੀਗਾ ਬਿਕਰਮਜੀਤ ਸਿੰਘ ਮਜੀਠੀਆ ਦੇ ਅਧੀਨ। ਹੁਣ ਇਹ ਇਸ ਕਰਕੇ ਮੁੱਦਾ ਚੁੱਕਦੇ ਪਏ ਆ ਕਿਉਂਕਿ ਬਿਕਰਮਜੀਤ ਸਿੰਘ ਮਜੀਠੀਆ ਜਿਹੜਾ ਉਹ ਤੁਹਾਨੂੰ ਪਤਾ ਹੀ ਆ ਇਹਨਾਂ ਦੇ ਨਾਲ ਖੇਬੜਦਾ ਰਹਿੰਦਾ ਅਕਸਰ। ਕਿਤੇ ਨਾ ਕਿਤੇ ਮਜੀਠੀਏ ਨੂੰ ਇੱਧਰ ਲਿਆਉਣ ਲਈ, ਮਜੀਠੀਏ ਨੂੰ ਥੋੜਾ ਜਿਹਾ ਪਹਾੜ ਦੇ ਥੱਲੇ ਲਿਆਉਣ ਲਈ ਇਸ ਮੁੱਦੇ ਨੂੰ ਉਠਾਇਆ ਜਾ ਰਿਹਾ। ਔਰ ਇਹਦੇ ਵਿੱਚ ਇੱਕ ਦਿਲਚਸਪ ਚੀਜ਼ ਹੋਰ ਵੀ ਆ ਰਾਜਕਰਨਵੀਰ ਸਿੰਘ ਜੀ, ਜਿਹੜੀ ਨੋਟ ਕਰਨ ਵਾਲੀ ਆ ਕਿ ਕਿਸੇ ਲਾਈਟ ਦੀ ਕੀਮਤ 13,000 ਆ ਤੇ ਕਿਸੇ ਦੀ ਉਸੇ ਤਰ੍ਹਾਂ ਦੀ ਉਸੇ ਕੰਪਨੀ ਦੀ ਲਾਈਟ ਹੈ ਜਿਹੜੀ ਉਹ 22,000 ਦੀ ਦੱਸੀ ਜਾ ਰਹੀ ਹੈ। ਜਿੱਦਾਂ ਹੁਣ ਲੁਧਿਆਣੇ ਦੇ ਵਿੱਚ ਆ ਕਿ ਲੁਧਿਆਣੇ 'ਚ ਕਿਤੇ ਉਹ 18,000 ਦੀ ਲਾਈ ਗਈ ਹੈ, ਕਿਤੇ 10,000 ਦੀ ਲਾਈ ਗਈ ਆ। ਸੋ ਇਹ ਫਰਕ ਹੈ ਜਿਹੜਾ
ਉਹ ਕਿਤੇ ਨਾ ਕਿਤੇ ਸੰਕੇਤ ਕਰਦਾ ਕਿ ਕੁਛ ਨਾ ਕੁਛ ਗੜਬੜ ਹੋਇਆ। ਪਰ ਉਂਝ ਕਾਂਗਰਸੀ ਹੁਣ ਰੌਲਾ ਪਾਈ ਜਾਂਦੇ ਆ ਵੀ ਜੀ ਆ ਵੀ ਜੀ ਆ ਵੀ। ਤਾਂ ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਇੱਕ ਏਜੰਸੀ ਹਾਇਰ ਕਰ ਲੈਣੀ ਚਾਹੀਦੀ ਹੈ, ਕੋਈ ਇੱਕੋ ਵਾਰੀ ਸਾਰਾ ਆਡਿਟ ਕਰਵਾ ਲੈਣ, ਇੱਕੋ ਵਾਰੀ ਖਾਤਾ ਖੰਗਾਲ ਲੈਣ ਕਿ ਕਿੱਥੇ ਕਿੱਥੇ ਆ। ਕਿਉਂਕਿ ਹੁਣ ਘਪਲਿਆਂ ਵਾਲੀ ਦਿਲਚਸਪੀ ਨਹੀਂ ਰਹਿ ਗਈ ਲੋਕਾਂ ਦੀ ਕਿ ਘਪਲੇ ਕਿੱਥੇ ਕਿੱਥੇ ਹੋਏ, ਕਿੰਨੇ ਹੋਏ ਆ। ਹੁਣ ਤੇ ਦਿਲਚਸਪੀ ਇਹ ਆ ਕਿ ਸੁੱਕੀ ਕਿਹੜੀ ਥਾਂ ਰਹਿ ਗਈ ਹੈ ਉਹਨਾਂ 10 ਸਾਲਾਂ 'ਚ, ਸੁੱਕੀ ਕਿਹੜੀ ਥਾਂ ਜਿੱਥੇ ਘਪਲਾ ਨਹੀਂ ਹੋਇਆ। ਜੀ ਇਹ ਵੇਖਣ ਵਾਲੀ ਗੱਲ ਹੈ, ਕਿਉਂਕਿ ਹਰੇਕ ਪਾਸੇ ਕੋਈ ਨਾ ਕੋਈ ਘਪਲਾ ਕੱਢੀ ਜਾਂਦੇ। ਜੇ ਸਭ ਕੁਛ ਨਿਕਲਿਆ, ਜੇ ਇਹਨਾਂ ਦੇ ਅਨੁਸਾਰ ਕੋਈ ਗੜਬੜੀ ਹੈ ਤਾਂ ਉਹਦੇ ਤੇ ਐਕਸ਼ਨ ਲੈਣਾ ਚਾਹੀਦਾ। ਇਹਨਾਂ ਦੇ ਕੋਲ ਤਾਕਤ ਆ। ਉਂਝ ਜਿਹੜੀ ਟੈਂਡਰਾਂ ਵਾਲੀ ਗੱਲ ਕਰਦੇ ਰਾਜ ਕਰਨਵੀਰ ਜੀ, ਉਹ ਅੱਜ ਤੁਸੀਂ ਟ੍ਰਿਬਿਊਨ ਅਖਬਾਰ ਪੜ੍ਹਿਆ ਹੋਣਾ, ਉਹਨਾਂ ਨੇ ਤੇ ਜਹਾਜ਼ਾਂ ਦੇ ਟੈਂਡਰ ਨਹੀਂ ਕਰਾਏ। ਉਹ ਤੇ ਹੈਲੀਕਾਪਟਰ ਵੀ ਬਿਨਾਂ ਟੈਂਡਰਾਂ ਤੋਂ ਲਈ ਫਿਰਦੇ ਸੀ ਤੇ ਸੋਲਰ ਲਾਈਟਾਂ ਤੇ ਬੜੀਆਂ ਮਾਮੂਲੀ ਚੀਜ਼ ਆ। ਸਹੀ ਗੱਲ ਹੈ ਵੈਸੇ ਜੀ, ਜਦੋਂ ਜਹਾਜ਼ ਉੱਡ ਸਕਦੇ ਤਾਂ ਰੌਸ਼ਨੀ ਤਾਂ ਆ ਹੀ ਸਕਦੀ ਆ, ਨਾਲੇ ਬਿਜਲੀ ਵੈਸੇ ਸਰਪਲਸ ਆ। ਅਤੇ ਵੈਸੇ ਤਾਂ ਬਿਜਲੀ ਨਾਲ ਇਹਦਾ ਕੋਈ ਸੰਬੰਧ ਨਹੀਂ ਕਿਉਂਕਿ ਸੋਲਰ ਨੇ। ਅਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਤੁਸੀਂ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅਤੇ ਸੋ ਤੇ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ। ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।